ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम। मैं जी ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਜਿੰਨੇ ਵੀਰ ਵੀ ਸਾਡੇ ਨਾਲ ਸਰਦਾਰ ਭਾਈ ਜੁੜੇ ਹੋਏ ਆ ਸਾਡੀ ਵੀਡੀਓ ਦੇ ਨਾਲ, ਸਿੱਖ ਸੰਗਤ ਜਿੰਨੀ ਜੁੜੀ ਹੋਈ ਹੈ ਸਾਰਿਆਂ ਨੂੰ ਜੀ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਖੁਸ਼ ਆਮਦੀਦ ਕਹਿੰਦੇ ਆ ਅੱਜ ਦੇ ਵਲੌਗ ਦੇ ਵਿੱਚ। ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅੱਜ ਦੇ ਸਾਡਾ ਜਿਹੜਾ ਵਲੌਗ ਹੈ ਜੀ, ਅੱਜ ਦੇ ਸਾਡੇ ਪ੍ਰਾਹੁਣੇ ਜਿਹੜੇ ਬਣੇ ਆ ਉਹ ਜਨਾਬ ਜ਼ਹੀਰ ਅਬਾਸ ਸਾਹਿਬ ਚੀਚਾ ਵਤਨੀ ਤੋਂ ਆਪਣਾ ਐਡਾ ਕੀਮਤੀ ਵੇਲਾ ਕੱਢ ਕੇ ਸਾਡੇ ਕੋਲ ਤਸ਼ਰੀਫ ਲੈ ਕੇ ਆਏ। ਅਸੀਂ ਇਹਨਾਂ ਦੇ ਬੜੇ ਮਸ਼ਕੂਰ ਹਾਂ ਜੀ ਤੇ ਇਹ ਸਾਡੇ ਵਾਸਤੇ ਬਹੁਤ ਕੀਮਤੀ ਤੋਹਫਾ ਲੈ ਕੇ ਆਏ ਆ। ਮੇਰੇ ਵੇਖਣ ਦੇ ਵਿੱਚ ਇਹਦੇ ਨਾਲੋਂ ਵੱਡਾ ਤੋਹਫਾ ਕੋਈ ਨਹੀਂ ਜਿਹੜਾ ਕਿ ਜ਼ਿੰਦਗੀ ਦਾ ਸਾਥੀ ਹੈ। ਕੋਈ ਵੀ ਚੀਜ਼ ਆ ਜਿਹੜੀ ਉਹ ਤੁਸੀਂ ਕਿਸੇ ਨੂੰ ਕੁਝ ਵੀ ਦੋ ਨਾ ਉਹਦੀ ਟੁੱਟ ਭੱਜ ਜ਼ਰੂਰ ਹੈਗੀ ਹੈ। ਤੇ ਇਹ ਜਿਹੜਾ ਸਾਡੇ ਵਾਸਤੇ ਤੋਹਫਾ ਲੈ ਕੇ ਆਏ ਆ ਤੇ ਇਹ ਵਕਤ ਦੇ ਨਾਲ ਵੱਧਦਾ ਵਾ, ਇਹ ਘਟਦਾ ਨਹੀਂ। ਵਕਤ ਦੇ ਨਾਲ ਵੱਧਦਾ ਆ, ਘਟਦਾ ਨਹੀਂ ਹੈ। ਜੇ ਇਹਨੂੰ ਕਿਸੇ ਘਾਟੇ ਪਾਣਾ ਨਾ ਉਹ ਅਸੀਂ ਆਪ ਪਾਣਾ। ਤੇ ਅਸੀਂ ਜੀ ਇਹਨਾਂ ਦੇ ਬੜੇ ਮਸ਼ਕੂਰ ਆ ਤੇ ਤਹਿ ਦਿਲ ਤੋਂ ਇਹਨਾਂ ਨੂੰ ਜਨਾਬ ਜੀ ਅਸੀਂ ਕਹਿੰਦੇ ਆ ਕਿ ਖੁਸ਼ ਆਮਦੀਦ ਜੀ, ਤੁਸੀਂ ਤਸ਼ਰੀਫ ਲੈ ਕੇ ਆਏ ਜੀ ਸਾਡੇ ਕੋਲ। ਮਿਹਰਬਾਨੀ ਜੀ। ਹਾਂਜੀ ਰਾਣਾ ਸਾਹਿਬ। ਅੱਛਾ, ਫਰੂਕੀ ਸਾਹਿਬ ਨਾਲ ਸਾਡੀ ਪਹਿਲੀ ਮੁਲਾਕਾਤ ਜਿਹੜੀ ਆ ਨਾ, ਥੋੜਾ ਜਿਹਾ ਅਰਸਾ ਪਹਿਲੇ ਅਜਮ ਸਰੋਇਆ ਦੇ ਡੇਰੇ ਤੇ ਹੋਈ ਸੀ। ਹਾਂਜੀ। ਤੇ ਫਿਰ ਉਹ ਜਿਸ ਤਰ੍ਹਾਂ ਯਾਨੀ ਕਿ ਉੱਥੇ ਘੰਟੇ 2 ਘੰਟੇ ਜੀ ਜਿਹੜਾ ਨਾ ਬੜਾ ਅੱਛਾ ਤਲਕ ਬਣ ਗਿਆ। ਹੁਣ ਇਹਨਾਂ ਨਾਲ ਬਹੁਤ ਯਾਨੀ ਕਿ ਤਕਰੀਬਨ ਡੇਲੀ ਜਿਹੜਾ ਨਾ ਰਾਬਤਾ ਹੁੰਦਾ ਰਹਿੰਦਾ। ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਇਹ ਗੱਲ ਕਰਦੇ ਨੇ, ਗੱਲ ਬੜੀ ਅੱਛੀ ਹੈ ਕਮਿਊਨੀਕੇਸ਼ਨ ਇਹਨਾਂ ਦੀ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਵਲਾਗ ਜਿਹੜੇ ਨਾ ਬਣਾਇਆ ਕਰੋ ਤੇ ਬਕਾਇਦਗੀ ਨਾਲ ਨਾ ਜਿਹੜਾ। ਤੇ ਇਹਨਾਂ ਨੇ ਸ਼ੁਰੂ ਕੀਤੇ ਵਲਾਗ ਤੇ ਬੜੀ ਖੁਸ਼ੀ ਵਾਲੀ ਗੱਲ ਆ, ਬਹੁਤ ਅੱਛੇ ਵਲਾਗ ਇਹਨਾਂ ਨੇ ਨਾ ਕੀਤੇ। ਬੜੀ ਵੇਰੀਏਸ਼ਨ ਆ ਇਹਨਾਂ ਦੇ ਚੈਨਲ 'ਚ। ਇਹਨਾਂ ਨੇ ਯਾਨੀ ਕਿ ਇੱਕ ਪਾਸੇ ਜੇ ਪੁਰਾਣਾ ਮੇਲਾ ਦਿਖਾਇਆ ਵਾ ਨਾ, ਦੂਸਰੇ ਪਾਸੇ ਬਹੁਤ ਪੁਰਾਣੀ ਤਰੀਕੀ ਮਸਜਿਦ ਦਿਖਾਈ ਆ। ਇਸ ਤਰ੍ਹਾਂ ਇਹਨਾਂ ਨੇ ਹੁਣ ਚੀਚਾ ਵਤਨੀ 'ਚ ਇੱਕ ਗੁਰਦੁਆਰਾ ਜਿਹੜਾ ਵਾ ਨਾ ਉਹ ਦਿਖਾਇਆ ਵਾ। ਤੇ ਹੁਣ ਬਲਕਿ ਆ ਲੇਟੈਸਟ ਜੀ ਵੀਡੀਓ 'ਚ ਇਹਨਾਂ ਨੇ ਇੱਕ ਦਰਜੀ ਨਾਲ ਜਿਹੜਾ ਵਾ ਨਾ ਬੜਾ ਯਾਨੀ ਕਿ ਬੜੀ ਵੈਰਾਈਟੀ ਹੈ ਆ। ਫਿਰ ਇਹਨਾਂ ਨੇ ਵੀ ਕਲਚਰ ਤੇ ਫਿਰ ਹਾਈ ਸਕੂਲ ਤੇ ਇਹਨਾਂ ਨੇ ਬੜਾ ਅੱਛਾ ਵਲਾਗ ਆ। ਚੀਚਾ ਵਤਨੀ ਦਾ ਹਾਈ ਸਕੂਲ ਆ ਜਿਹੜਾ ਬੜਾ ਤਰੀਖੀ ਤੇ ਯਾਦਗਾਰ ਸਕੂਲ ਆ ਹੈ। ਤੇ ਬਹੁਤ ਸਾਰੇ ਯਾਨੀ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਉੱਥੇ ਸਕੂਲ ਨੂੰ ਪੜ੍ਹੇ ਆ। ਉਹਨੂੰ ਉੱਥੇ ਯਾਨੀ ਕਿ ਬਹੁਤ ਅੱਛੀ ਯਾਨੀ ਕਿ ਵਲਾਗਿੰਗ ਕਰਦੇ ਆ। ਤੇ ਅਸੀਂ ਲਿੰਕ ਦੇਵਾਂਗੇ ਇਹਨਾਂ ਦਾ ਡਿਸਕ੍ਰਿਪਸ਼ਨ 'ਚ, ਤੇ ਉਹਨੂੰ ਦੇਖੋ। ਤੇ ਬਾਕੀ ਇਹ ਜਿਹੜਾ ਇਹਨਾਂ ਕੋਲ ਪੁੱਛਾਂਗੇ ਵੀ ਕਿਆ ਇਹ ਪੌਦੇ ਸਾਡੇ ਕੋਲ ਤਾਂ ਲੈ ਕੇ ਆਏ ਆ ਫਰੂਕੀ ਸਾਹਿਬ, ਲੇਕਿਨ ਅਸੀਂ ਫਰੂਕੀ ਸਾਹਿਬ ਨੂੰ ਨਾ ਹੁਣ ਪੁੱਛਣਾ ਵਾ ਵੀ ਉਹ 2 ਬੰਦੇ ਉਹਨਾਂ ਤੁਸੀਂ ਦੱਸੋ, ਫਿਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾ ਜਿਨ੍ਹਾਂ ਦੀ ਵਜ੍ਹਾ ਤੋਂ ਪੌਦੇ ਸਾਡੇ ਤੱਕ ਪਹੁੰਚੇ। ਇਹ ਜੀ ਬਹੁਤ ਖਾਸ ਵੈਰਾਈਟੀ ਹੈਗੀ ਆ ਇਹ ਅੰਜੀਰ ਦੀ। ਇਹ ਮਤਲਬ ਇੱਕ ਸੌਦੀ ਦੀ ਵੈਰਾਈਟੀ ਆ, ਇੱਕ ਬੰਨੂ ਵੈਰਾਈਟੀ ਇਹਨੂੰ ਕਹਿੰਦੇ ਆ। ਅੱਛਾ ਜੀ। ਇਹ ਸਪੈਸ਼ਲ ਭੇਜੀ ਜਨਾਬ ਰਿਆਜ਼ ਹੁਸੈਨ ਹੁਸ਼ਿਆਰਪੁਰੀ, ਉਹਨਾਂ ਨੂੰ ਚੀਚਾ ਉਹਨਾਂ ਨੇ ਖਿਤਾਬ ਦਿੱਤਾ ਗਿਆ ਜੀ ਸਫੀਰੇ ਅੰਜੀਰ। ਅੱਛਾ ਜੀ। ਇੱਕ ਰਿਆਜ਼ ਹੁਸੈਨ ਹੁਸ਼ਿਆਰਪੁਰੀ ਸਾਹਿਬ, ਇੱਕ ਨਾਲ ਉਹਨਾਂ ਦੇ ਮੇਰੇ ਛੋਟੇ ਭਾਈ ਹੁੰਦੇ ਆ ਸ਼ਬੀਰ ਅਹਿਮਦ ਉਸਮਾਨੀ ਸਾਹਿਬ, ਉਹ ਮਤਲਬ ਟੀਚਰ ਆ ਵੀ ਪ੍ਰਾਈਵੇਟ ਸਕੂਲ ਉਹਨਾਂ ਦਾ। ਤੇ ਉਹਨਾਂ ਦੋਵਾਂ ਦੇ ਮਤਲਬ ਨਾ ਖੁਸੂਸੀ ਤੌਰ ਤੇ ਮਤਲਬ ਅੰਜੀਰ ਦੀ ਪ੍ਰੋਪਗੇਸ਼ਨ ਲਈ ਬੜਾ ਕੰਮ ਕੀਤਾ ਵਾ। ਰੋਜ਼ਾਨਾ ਦੇ ਬੇਸ ਤੇ ਨਾ ਦਰਖਤ ਸਕੂਲਾਂ ਦੇ ਵਿੱਚ, ਜੰਗਲ 'ਚ, ਉਹ ਜਿੱਥੇ ਵੀ ਉਹਨਾਂ ਨੂੰ ਅੰਜੀਰ ਲਗਾਉਂਦੇ ਆ। ਰਿਆਜ਼ ਸਾਹਿਬ ਜੀ ਨਾਮ? ਹਾਂ, ਰਿਆਜ਼ ਸਾਹਿਬ। ਰਿਆਜ਼ ਸਾਹਿਬ ਹੁਸ਼ਿਆਰਪੁਰੀ ਸਾਹਿਬ, ਅਸੀਂ ਜਨਾਬ ਜੀ ਤਹਿ ਦਿਲ ਤੋਂ ਤੁਹਾਡੇ ਮਸ਼ਕੂਰ ਹਾਂ। ਤੇ ਜਿਹੜੀ ਤੁਸੀਂ ਤੁਹਾਡੀ ਕਦਰਦਾਨੀ ਅੰਜੀਰ ਦੇ ਬਾਰੇ ਸੁਣ ਕੇ ਸਾਨੂੰ ਉਹ ਵੀ ਬਹੁਤ ਚੰਗਾ ਲੱਗਿਆ। ਤੇ ਉਸ ਤੋਂ ਇਲਾਵਾ ਅਸੀਂ ਜ਼ਹੀਰ ਅਬਾਸ ਫਰੂਕੀ ਸਾਹਿਬ ਦੇ ਤਹਿ ਦਿਲ ਤੋਂ ਮਸ਼ਕੂਰ ਹਾਂ ਜਿਹੜੇ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ, ਜਿਹੜੇ ਸਾਡੇ ਕੋਲ ਦੇਖੋ ਰੋਜ਼ਿਆਂ ਦੇ ਵਿੱਚ ਇੰਨਾ ਕੀਮਤੀ ਵੇਲਾ ਕੱਢ ਕੇ ਜਿਹੜਾ ਨਾ ਸਾਡੇ ਕੋਲ ਤਸ਼ਰੀਫ ਲੈ ਕੇ ਆਏ। ਹਰ ਬੰਦਾ ਅੱਜ ਮੈਂ ਤਾਂ ਅੱਗੇ ਵੀ ਇਹ ਗੱਲ ਕਰਦਾ ਹੁੰਨਾ ਵੀ ਕੋਈ ਬੰਦਾ ਵੀ ਹੈ ਨਾ ਰਾਣਾ ਸਾਹਿਬ, ਉਹ ਅਸਲ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਕਿਸੇ ਵੀ ਸੂਰਤ ਦੇ ਵਿੱਚ ਟਾਈਮ ਹੀ ਵੰਡ ਰਹੇ। ਹਾਂ ਹੈ ਟਾਈਮ ਆ ਜਿਹੜਾ ਆ ਇਹ ਵੀ ਵੇਲਾ ਹੀ ਆ। ਹਾਂ, ਵੇਲਾ ਹੀ। ਇਹ ਵੀ ਤੁਸੀਂ ਜਿਹੜੀ ਆ ਸਾਡੇ ਨਾਲ ਅੰਜੀਰ ਵਾਲੀ ਵੰਡ ਕੀਤੀ ਆ ਨਾ, ਇਹ ਵੀ ਵੇਲਾ ਹੀ ਆ। ਇਹਦੇ ਪਿੱਛੇ ਕੋਈ 5-7 ਮਹੀਨਿਆਂ ਦਾ ਵੇਲਾ ਹੀ ਆ। ਬਿਲਕੁਲ। ਜੇ ਮੈਂ ਕਿਸੇ ਨੂੰ ਕੋਈ ਚੀਜ਼ ਦੇਣਾ, ਕਿਧਰੇ ਕੋਈ ਮਜ਼ਦੂਰੀ ਕਰਦਾ, ਉਹ ਆਪਣੇ ਵੇਲੇ ਦੀ ਲੈਂਦਾ। ਸਹੀ ਬਾਤ। ਤੇ ਇੱਕੋ ਹੀ ਕੰਮ ਚੱਲ ਰਿਹਾ ਇਸ ਦੁਨੀਆ ਦੇ, ਮੇਰੀ ਸੋਚ ਦੇ ਮੁਤਾਬਕ ਤਾਂ ਉਹ ਹੈਗਾ ਵੇਲਾ ਹੀ। ਅਸੀਂ ਸਿਰਫ ਵੇਲਾ ਹੀ ਦਿੰਦੇ ਆ। ਉਹ ਅਸੀਂ ਭਾਵੇਂ ਕਿਸੇ ਪੈਸੇ ਦੀ ਸੂਰਤ ਦੇ ਵਿੱਚ ਦਈਏ, ਅਸੀਂ ਉਹ ਜਿੱਦਾਂ ਕਿੱਦਾਂ ਵੀ ਅਗਰ ਕਿਸੇ ਨੂੰ ਕੋਈ ਸ਼ੈ ਲੈ ਰਹੇ ਦੇ ਰਹੇ, ਉਹ ਕਾਗਜ਼ ਤਾਂ ਹੋ ਸਕਦੇ ਆ। ਜਾਨ ਵੀ ਜਿਹੜੀ ਆ ਵੇਲਾ ਹੀ ਆ, ਕਹਿੰਦੇ ਤੇਰੀ ਥਾਂ ਜਾਨ ਦੇ ਦਿਆਂਗੇ, ਯਾਨੀ ਕਿ ਆਪਣੀ ਆਪਣਾ ਵੇਲਾ ਹੀ ਦੇਣਾ। ਹਾਂਜੀ, ਵੇਲਾ ਹੀ। ਤੇ ਇੰਨਾ ਕੀਮਤੀ ਵੇਲਾ ਕੱਢ ਕੇ ਸਾਡੇ ਕੋਲ ਫਰੂਕੀ ਸਾਹਿਬ ਜਿਹੜਾ ਆ ਉਹ ਆਏ ਆ। ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਪਰ ਸਭ ਤੋਂ ਵੱਡਾ ਜ਼ੁਲਮ ਵੀ ਕਿਸੇ ਕੋਲੋਂ ਵੇਲਾ ਖੋਣਾ ਦਾ, ਉਹ ਵੀ ਜ਼ੁਲਮ ਹੀ ਵੇਲਾ ਖੋਣਾ ਹੈ, ਯਾਨੀ ਕਿ ਰੌਲਾ ਹੀ ਵੇਲੇ ਦਾ। ਇਹ ਸਾਡੇ ਕੋਲ ਆਏ, ਸਾਡਾ ਮਾਣ ਵਧਾਇਆ। ਅਸੀਂ ਇਹਨਾਂ ਦੇ ਬੜੇ ਮਸ਼ਹੂਰ ਹੈਗੇ ਆ। ਇਹ ਕੋਈ
ਐਵੇਂ ਕਿਵੇਂ ਜੇ ਬੰਦੇ ਨਹੀਂ ਹੈਗੇ। ਬੜੇ YouTube ਦੀ ਰਾਣਾ ਸਾਹਿਬ ਨੇ ਜਿਹੜੀ ਇਹਨਾਂ ਦੀ ਗੱਲ ਕੀਤੀ ਉਹ ਤਾਂ ਇੱਕ ਬੜਾ ਛੋਟਾ ਜਿਹਾ ਕੰਮ ਆ ਮੇਰੇ ਹਿਸਾਬ ਦੇ ਵਿੱਚ, ਇਹਨਾਂ ਨੇ ਉਹ ਸ਼ੁਰੂ ਕੀਤਾ ਆ। ਅਸੀਂ ਤਾਂ ਇਹਨਾਂ ਵਾਸਤੇ ਦੁਆ ਵੀ ਕਰਾਂਗੇ ਤੇ ਅਸੀਂ ਆਪਣੇ ਵੀਰ ਭਰਾ ਜਿਹੜੇ ਸਾਡੇ ਵੇਖਣ ਵਾਲੇ ਆ, ਅਸੀਂ ਉਹਨਾਂ ਨੂੰ ਵੀ ਇਹ ਗੱਲ ਕਰਾਂਗੇ ਵੀ ਫਰੂਕੀ ਸਾਹਿਬ ਦਾ ਚੈਨਲ ਜਿਹੜਾ ਉਹ ਜ਼ਰੂਰ ਵਿਜ਼ਿਟ ਕਰਿਓ, ਵੀ ਬੜੀ ਸੋਹਣੀ ਗੱਲਬਾਤ ਵੇਖਣ ਨੂੰ ਤੁਹਾਨੂੰ ਉੱਥੋਂ ਲੱਭੂਗੀ। ਦੂਜਾ ਜਿਹੜਾ ਫਰੂਕੀ ਸਾਹਿਬ ਦੇ ਜੇ ਕੰਮ ਜਿਹੜਾ ਮੇਰੀ ਨਜ਼ਰ ਦੇ ਵਿੱਚ ਇਹ ਹੈਗਾ ਆ ਵੀ ਇਹ ਤਾਲੀਮ ਦੇ ਨਾਲ ਜੁੜੇ ਹੋਏ ਆ। ਉਸ ਤੋਂ ਪਹਿਲਾਂ ਇਹ ਬੜੇ ਰੰਗੀ ਬੰਦੇ ਸੀਗੇ ਜਿਹੜੇ ਇਹਨਾਂ ਦੀ ਪਿਛਲੀ ਜ਼ਿੰਦਗੀ ਆ ਜੇ ਦੇਖੀਏ। ਮੈਂ ਪਹਿਲਾਂ ਜਦੋਂ ਅੰਜਮ ਸਰੋਇਆ ਸਾਹਿਬ ਦੇ ਉੱਥੇ ਅਸੀਂ ਬੈਠੇ ਸੀ ਇੱਕ ਵਾਰੀ, ਉਹ ਮੇਰੇ ਕੰਨਾਂ 'ਚ ਗੱਲ ਪਈ ਹੋਈ ਅੱਜ ਵੀ ਮੈਨੂੰ ਭੁੱਲੀ ਨਹੀਂ ਹੈਗੀ ਵੀ ਇਹਨਾਂ ਨੇ ਇੱਕ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੋਇਆ। ਇਹ ਬਣੇ ਤਾਂ ਬਾਹਰ ਪੁਲਿਸ ਵਾਲਾ ਸੀਗੇ, ਐਸਪੀ ਨਹੀਂ ਬਣੇ। 2 ਫਿਲਮਾਂ 'ਚ ਅੱਛਾ, 2 ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਵੀ ਕੀਤਾ ਹੋਇਆ। ਉਸ ਤੋਂ ਇਹ ਜਿਹੜਾ ਬੰਦਾ ਇਹ ਜੇ ਕਦੇ ਕਿਧਰੇ ਅਦਾਕਾਰੀ ਕਰਦਾ, ਕਿਧਰੇ ਕੁਝ ਕਰਦਾ, ਕਿਧਰੇ ਜਰਨਲਿਸਟ ਵੀ ਆ, ਇਹ ਜਿਹੜਾ ਜਰਨਲਿਸਟ ਵੀ ਆ। ਹਾਂਜੀ, ਉੱਥੇ ਚੀਚਾ ਵਤਨੀ ਦੇ ਵਿੱਚ ਜਿਹੜੇ ਆ ਪੱਤਰਕਾਰ ਵੀ ਇਹ ਹੈਗੇ ਆ ਜੁੜੇ ਹੋਏ ਆ। ਤੇ ਮੇਰੇ ਹਿਸਾਬ ਨਾਲ ਯੂਟਿਊਬਰ ਨਾਲੋਂ ਵੀ ਵੱਡਾ ਜਿਹੜਾ ਕੰਮ ਉਹਨਾਂ ਦਾ ਇਹ ਹੈਗਾ ਰਾਣਾ ਸਾਹਿਬ। ਤੇ ਤੁਸੀਂ ਜ਼ਹੀਰ ਭਾਈ ਆਪਣੀ ਜਿਹੜੀ ਉਹ ਪਿਛਲੀ ਕੋਈ ਥੋੜੀ ਜਿਹੀ ਹੈ ਆ ਉਹ ਫਿਲਮ ਵਾਲੀ ਗੱਲਬਾਤ ਉਹ ਸਾਡੇ ਵੇਖਣ ਵਾਲਿਆਂ ਤੱਕ ਵੀ ਪਹੁੰਚਾਓ ਵੀ ਤੁਸੀਂ ਕਿੱਦਾਂ ਬਣੇ ਸੀ ਉਹ ਤੇ ਕਿਹੜੇ ਵੇਲੇ ਦੀ ਉਹ ਗੱਲ ਹੈ। 2003-04 ਚ ਪੜ੍ਹਦੇ ਹੁੰਦੇ ਸੀ ਲਾਹੌਰ, ਤੇ ਉੱਥੇ ਬਸ ਉਹ ਆਏ ਆ, ਉਹ ਕਹਿੰਦੇ ਵੀ ਅਸੀਂ ਨਾ ਸਾਨੂੰ ਬੰਦੇ ਚਾਹੀਦੇ ਆ ਫਿਲਮ ਵਾਸਤੇ। ਤੇ ਅਸੀਂ ਉਹ 5-6 ਮੁੰਡੇ ਖੜੇ ਹੋ ਗਏ, ਉਹਨਾਂ ਨੇ ਸਾਡੇ ਕੋਲ ਕੋਈ 2-4 ਫਿਕਰੇ ਕੇ ਹਲਵਾਈ ਸਾਨੂੰ ਲੈ ਗਏ ਸਟੂਡੀਓ। ਉੱਥੇ ਜਾ ਕੇ ਨਾ ਫਿਰ ਮੈਨੂੰ ਉਹਨਾਂ ਨੇ SH ਬਣਾਤਾ ਫਿਲਮ ਨਗਰੀ ਦਾਤਾ ਦੀ। ਅੱਛਾ, ਉਹ ਚ ਨਾਲ ਸਾਡਾ ਨਾ ਮੇਨ ਅਦਾਕਾਰ ਸੀ ਨਈਅਰ ਜਾਲ, ਜਿਹੜੇ ਉਹ ਫਿਲਮਾਂ ਚ ਆਉਂਦੇ ਡਰਾਮੇ ਚ ਆਉਂਦੇ, ਉਹ ਵੀ ਇੰਸਪੈਕਟਰ ਬਣਿਆ, ਮੈਂ ਵੀ ਇੰਸਪੈਕਟਰ ਬਣਿਆ। ਉਹ ਜਦ ਸ਼ੂਟਿੰਗ ਸਟਾਰਟਿੰਗ ਹੁੰਦੀ ਰਹੀ, ਉੱਥੇ ਰੋਜ਼ ਆਉਣਾ ਜਾਣਾ ਮਤਲਬ ਸਟੋਰੀ ਲੱਗਾ ਰਿਹਾ। ਫਿਰ ਉਸ ਤੋਂ ਬਾਅਦ ਨਵੀਂ ਫਿਲਮ ਆ ਗਈ ਨਾਬ, ਉਹਦੀ ਸ਼ੂਟਿੰਗ ਸ਼ੁਰੂ ਹੋ ਗਈ। ਫਿਲਮ ਸੀਗੀ ਬਿੱਲੂ ਘੰਟਾ ਘਰੀਆ, ਸ਼ਾਨ ਉਹਦਾ ਹੀਰੋ ਸੀ ਤੇ ਸਾਇਮਾ ਸ਼ਾਨ ਮੈਡਮ ਸੰਗੀਤਾ ਉਹਦੀ ਸੀਗੀ ਜਿਹੜੀ ਉਹ ਡਾਇਰੈਕਟਰ। ਉਹਦੇ ਵਿੱਚ ਮੈਨੂੰ ਉਹਨੇ DSP ਬਣਾਤਾ। ਅੱਛਾ, DSP ਬਣ ਕੇ ਤੇ ਮੈਂ ਆਇਆ ਜਦੋਂ ਨਾ, ਤੇ ਉਹ ਮੈਡਮ ਸੰਗੀਤਾ ਬੈਠੇ ਤਾਂ ਕੋਈ ਕੰਮ ਸ਼ਮ ਕਰ ਰਹੇ। ਉਹਨਾਂ ਨੇ ਪੁੱਛਿਆ ਵੀ ਆਹ ਮੁੰਡੇ ਕਿੱਥੋਂ, ਦੱਸਿਆ ਜੀ ਉਹ ਜਦੋਂ ਮੇਰਲ ਦੇਖਿਆ ਨਾ, ਉਹਨੇ ਪੈਰਾਂ ਤੋਂ ਉੱਪਰ ਤੱਕ ਮੇਰਾ ਸਿਰ ਦੇਖਿਆ। ਕਹਿੰਦੇ ਵੀ ਤੂੰ ਕਿੱਥੋਂ ਆਇਆ? ਮੈਂ ਕਿਹਾ ਚੀਚਾ ਨਹੀਂ ਚੋਂ, ਇੱਥੇ ਹੀ ਕਰਦਾ। ਮੈਂ ਕਿਹਾ ਪੜ੍ਹਦਾ, ਕਿਆ ਪੜ੍ਹਦੇ? ਮੈਂ ਦੱਸਿਆ ਉਹਨੂੰ ਇੱਦਾਂ ਪੜ੍ਹਦਾ। ਉਹ ਕਹਿੰਦੇ ਨੇ ਇਹਨੂੰ ਫੌਰਨ ਮੁੰਡੇ ਨੂੰ SP ਬਣਾਓ। ਤਰੱਕੀ ਹੋ ਗਈ DSP ਤੋਂ। ਉਹਨਾਂ ਨੇ ਨਾਲ ਹੀ ਜਨਾਬ ਮੇਰੀ ਨਾ ਉਹ ਲੈ ਕੇ ਮੇਕਅਪ ਖਾਨੇ 'ਚ, ਉਹਨਾਂ ਨੇ ਸ਼ੇਵ ਥੋੜੀ ਵਧੀ ਸੀਗੀ, ਸ਼ੇਵ ਕੀਤੀ। ਸ਼ੇਵ ਕਰਕੇ ਇੱਥੇ ਮੇਰੇ ਰੁਮਾਲ ਗਲ 'ਚ ਲਾਇਆ, ਟੋਪੀ ਬਦਲਤੀ, ਚੇਂਜ ਕਰਤੀ, ਹੱਥ ਸੋਟੀ ਫੜਾਤੀ। ਉਹ ਫਿਰ ਅਸੀਂ ਜਨਾਬ ਉਹ ਟਿਪੀਕਲ ਉਹ ਬਣਾਤਾ ਨਾ ਪੂਰਾ ਜਿਹੜਾ ਸਾਡੇ ਨਕਸ਼ੇ ਹੋਇਆ ਹੋਇਆ, ਹਾਲਾਂਕਿ ਉਹ ਦੇਖਣ ਨੂੰ ਨਹੀਂ ਲੱਭਦਾ। ਅਸੀਂ ਦੇਖਦੇ ਆ ਨਾ ਤਾਂ ਮਜ਼ੇ ਦੀ ਗੱਲ ਜਿਹੜੀ ਤੁਸੀਂ ਮੈਂ ਪੁਲਿਸ ਦਾ ਬੜਾ ਸ਼ੌਕ ਸੀ ਸ਼ੁਰੂ ਤੋਂ ਹੀ। ਨਹੀਂ ਕੱਦ ਕਾਠ ਵੀ ਤੁਹਾਡਾ ਪੁਲਿਸ ਭਰਤੀ ਹੋਣਾ ਯਾਦ ਵਰਗਾ। ਤੇ ਉਹ ਪੁਲਿਸ ਭਰਤੀ ਹੁਣ ਮੈਂ 3 ਵਾਰੀ ਗਿਆ ਤੇ 3 ਵਾਰੀ ਨਹੀਂ ਹੋ ਸਕਿਆ। ਤੇ ਉਦਾਂ ਸਪਾਈ ਵਾਸਤੇ ਅੰਦਰ ਨਹੀਂ ਹੋਇਆ, ਤਾਂ ਉਦਾਂ ਫਿਲਮ ਇੰਡਸਟਰੀ 'ਚ SP ਬਣ ਗਿਆ। ਯਾਨੀ ਕਿ ਦੇਖੋ ਪ੍ਰਮੋਸ਼ਨ ਇਹਨਾਂ ਦੀ ਜਿੰਨੀ ਜਲਦੀ ਇਹਨਾਂ ਦੀ DSP ਤੋਂ SP ਹੋਏ। ਮੈਂ ਰਾਣਾ ਸਾਹਿਬ ਇਹ ਮੇਰਾ ਮੰਨਣਾ ਇਹ ਹੈਗਾ ਵੀ ਜਿਹੜਾ ਬੰਦਾ ਸ਼ੋਅ ਬਿਜ਼ਨਸ 'ਚ ਕੰਮ ਕਰਦਾ ਨਾ, ਉਹ ਬੜੀ ਰੰਗੀਨ ਤਬੀਅਤ ਦਾ ਬੰਦਾ ਹੁੰਦਾ। ਉਹ ਹਰ ਫਨ ਮੋਲਾ ਹੁੰਦਾ, ਉਹਦਾ ਝਾਕਾ ਲੱਥਿਆ ਹੋਇਆ ਹੁੰਦਾ। ਤੇ YouTube ਇਹਨਾਂ ਨੇ ਸ਼ੁਰੂ ਕੀਤੀ ਹੈ ਜੀ, ਸਾਡੀ ਤਾਂ ਦੁਆਵਾਂ ਇਹਨਾਂ ਵਾਸਤੇ। ਸਾਨੂੰ ਤਾਂ ਪਤਾ ਨਹੀਂ ਹੈ ਜੀ, ਤੁਹਾਨੂੰ ਕੋਈ ਹੈ ਇਹਨਾਂ ਦੀ ਕੋਈ ਸਿਆਣ ਵੀ ਇਹਨਾਂ ਦੇ ਵਿੱਚ ਤੁਸੀਂ ਦੱਸਿਆ ਵੀ ਇੱਕ ਅੰਜੀਰ ਕਿਹੜਾ ਕਿ ਇਹ ਇੱਕੋ ਹੀ ਵੈਰਾਈਟੀ ਹੈ? ਇਹ ਚ ਸਾਡੀ 3 ਵੈਰਾਈਟੀਆਂ ਦੇ ਵਿੱਚ ਹੈਗੀਆਂ। ਇਹ ਜਿਹੜੀਆਂ ਨਾ ਤਿੰਨੇ ਨਾਯਾਬ ਵੈਰਾਈਟੀਆਂ ਨਹੀਂ, ਉਂਝ ਨਹੀਂ ਇਹਨਾਂ ਦਾ ਪਤਾ ਨਹੀਂ ਲੱਗ ਸਕਦਾ। ਹੁਣ ਇਦਾਂ ਮੈਨੂੰ ਇਦਾਂ ਨਹੀਂ ਪਤਾ ਲੱਗਣਾ। ਅੱਛਾ, ਇਹ ਜਿਹੜਾ ਛੋਟੇ ਭਾਈ ਨੂੰ ਪਤਾ ਜਾਂ ਰਿਆਜ਼ ਸਾਹਿਬ ਨੂੰ, ਜਿਹੜੇ ਆਮ ਇੱਥੇ ਚਲਦੀ ਨਾ ਆਪਣੇ ਇੱਥੇ ਚੱਲਦੀ ਚੀਜ਼ਾਂ, ਸ਼ਾਇਦ ਇਹ ਤੁਹਾਡੇ ਵੀ ਹੋਏ ਕਿਤੇ ਪੌਦੇ ਹੁੰਦੇ ਆ, ਉਹ ਉਹਦੀ ਪਾਲ ਮਾਤਾ ਉਹਨੂੰ ਕਹਿੰਦੇ ਆ। ਅੱਛਾ, ਉਹ ਪਾਲ ਮਾਤਾ ਉਹ ਮਤਲਬ ਨਾ ਕਾਲੇ ਰੰਗ ਦੀ ਹੁੰਦੀ ਹੈ, ਏਡੇ ਮੋਟਾ ਦਾਣਾ ਹੋ ਜਾਂਦਾ। ਲੇਕਿਨ ਇਹ ਇੱਕ ਪੀਲੀ ਹੋ ਜਾਂਦੀ ਆ, ਐਡੀ ਵੱਡੀ ਸੌਦੀ ਅਰਬ ਦੀ ਆ ਜਿੱਦਾਂ ਸੇਬ ਹੁੰਦਾ। ਇੱਕ ਹੈਗੀ ਬੰਨੂ ਵੈਰਾਈਟੀ, ਉਹ ਤਕਰੀਬਨ ਅਖਰੋਟ ਜਿੱਡੀ ਬੜੀ ਹੋ ਜਾਂਦੀ। ਸੌਰੀ, ਜਿਹੜਾ ਹੁੰਦਾ ਨਾ ਆਪਣਾ ਆੜੂ ਮੋਟਾ ਆੜੂ, ਉਹ ਉੱਡਣ ਦੀ ਹੋ ਜਾਂਦੀ ਹੈ। ਅੱਛਾ, ਇਹ ਉਹ ਵੈਰਾਈਟੀਆਂ। ਨਾਲੇ ਇੱਕ ਜੀ ਚੀਨੀਆਂ ਦੀ ਨਾ ਕਹਾਵਤ ਆ, ਕਹਿੰਦੇ ਕਿ ਅਗਰ ਤੁਸੀਂ ਥੋੜੇ ਅਰਸੇ ਦੀ ਖੁਸ਼ਹਾਲੀ ਚਾਹੁੰਦੇ ਆ ਨਾ, ਤੇ ਫਿਰ ਤੁਸੀਂ ਸਬਜ਼ੀਆਂ ਲਾਓ। ਅਗਰ ਤੁਸੀਂ ਉਸ ਤੋਂ ਜ਼ਿਆਦਾ ਲੰਬੇ ਅਰਸੇ ਦੀ ਖੁਸ਼ਹਾਲੀ ਚਾਹੁੰਦੇ ਆ ਨਾ, ਫਿਰ ਤੁਸੀਂ ਦਰਖਤ ਲਾਓ। ਜੇ 100 ਸਾਲ ਦੀ ਖੁਸ਼ਹਾਲੀ ਹੈ, ਅਗਰ ਜੇ ਤੁਸੀਂ ਨਸਲਾਂ ਦੀ ਖੁਸ਼ਹਾਲੀ ਚਾਹੁੰਦੇ ਆ ਨਾ, ਤੇ ਫਿਰ ਆਪਣੇ ਨਿਆਣੇ ਪੜਾਓ। ਹੈ ਤੇ ਇਹਨਾਂ ਨੇ ਵੀ ਯਾਨੀ ਕਿ ਹੁਣ ਜਿਹੜਾ ਗਿਫਟ ਦਿੱਤਾ ਨਾ, ਇਹ ਵੀ ਨਸਲਾਂ ਤੱਕ, ਪੌਦੇ ਜਿਹੜੇ ਆ ਨਾ, ਇਹ ਨਸਲਾਂ ਤੱਕ ਚੱਲਦੇ ਆ। ਕਿਉਂਕਿ ਬਾਕੀ ਕੋਈ ਵੀ ਚੀਜ਼ ਆ ਨਾ, ਮੋਬਾਈਲ ਲਾ ਉਹ ਕੁਛ ਅਰਸੇ ਬਾਅਦ ਖਤਮ ਹੋ ਜਾਣਾ, ਖਾਣਾ ਪੀਣਾ ਖਤਮ ਹੋ ਜਾਣਾ। ਦਰਖਤ ਲੱਗ ਗਿਆ
ਹੋ ਸਕਦਾ ਸਾਡੀ ਕੋਈ ਤੀਸਰੀ ਨਸਲ ਦੱਸੇ ਵੀ ਇਹ ਜੀ ਸਾਡੇ ਜਿਹੜੇ ਨਾ ਫਲਾਂ ਬਜ਼ੁਰਗ ਸੀ ਉਹਨਾਂ ਦੇ ਉਹ ਦੋਸਤ ਆਏ ਸੀ ਤੇ ਉਹ ਜਿਹੜਾ ਨਾ ਪੌਦਾ ਦੇ ਕੇ ਗਏ ਸੀ। ਮੈਂ ਵੀ ਇਹੀ ਗੱਲ ਕਰਨ ਲੱਗਾ ਸੀ ਰਾਣਾ ਸਾਹਿਬ, ਮੇਰਾ ਇੱਕ ਦੋਸਤ ਹੈਗਾ ਆ ਬਾਬਰ। ਹਾਂ ਸਨ 2000 ਦੇ ਵਿੱਚ ਨਾ ਅਸੀਂ ਇੱਥੋਂ ਮੇਰੇ ਪਿੱਪਲ ਵੇਖਿਆ। ਹਾਂ ਜਿਹੜਾ ਮੇਰੇ ਡੇਰੇ ਦੇ ਵਿੱਚ ਪਿੱਪਲ ਹੈਗਾ ਨਾ, ਉਹ ਹੁਣ 14-15 ਪਿੱਪਲ ਆ, ਇੱਕ ਤੋਂ 14-15 ਬਣ। ਹਾਂ ਉਹ ਮੇਰਾ ਦੋਸਤ ਆ ਬਾਬਰ। ਅਸੀਂ ਜਦੋਂ ਨਿੱਕੇ ਹੁੰਦੇ ਸੀ ਰਾਣਾ ਸਾਹਿਬ, ਅਸੀਂ ਇੱਥੇ ਰਾਣਾ ਜਮਸ਼ੇਦ ਸਾਹਿਬ ਦੇ ਬਾਗ ਦੇ ਵਿੱਚ ਗਏ, ਉੱਥੋਂ ਅਸੀਂ 2 ਪਿੱਪਲ ਲਿਆਂਦੇ। ਪਿੱਪਲ ਲਿਆਂਦੇ। ਅਸੀਂ ਉਹ ਅੱਗੇ ਪਿੱਛੇ ਡੇਰੇ ਦੇ ਬਾਹਰ ਇਦਾਂ ਕਰਕੇ ਨਾ ਉਹ ਲਾ ਦਿੱਤੇ। ਇੱਕ ਤਾਂ ਉਹਨਾਂ ਤੋਂ ਉਹ ਹੋ ਗਿਆ ਹਾਂ ਤੇ ਇੱਕ ਇਹ ਹੋ ਗਿਆ, ਇਹ ਵੀ ਫਿਰ ਕੱਟਿਆ ਗਿਆ। ਉਸ ਤੋਂ ਬਾਅਦ ਹੁਣ ਇਹ 14-15 ਪਿੱਪਲ ਬਣ ਗਏ, ਡੇਰਾ ਉਹਨਾਂ ਨੇ ਘੇਰ ਲਿਆ ਸਾਰਾ। ਹਾਂ ਬਿਲਕੁਲ। ਮੈਂ ਅੱਗੇ ਗੱਲ ਕਰਨ ਲੱਗਾ ਸੀਗਾ ਵੀ ਅੱਜ ਵੀ ਜਦੋਂ ਮੈਂ ਉਹ ਪਿੱਪਲ ਦੇ ਥੱਲੇ ਬਹਿਣਾ ਨਾ ਜਾ ਕੇ, ਹਾਂ ਤੇ ਮੈਨੂੰ ਉਹ ਬਾਬਰ ਜ਼ਰੂਰ ਯਾਦ ਆ। ਯਾਦ ਤੇ ਜ਼ਹੀਰ ਤੁਸੀਂ ਇਹ ਜਿਹੜਾ ਸਾਡੇ ਵਾਸਤੇ ਤੋਹਫਾ ਲੈ ਕੇ ਆਏ ਆ ਨਾ, ਇਹ ਰਾਣਾ ਸਾਹਿਬ ਦੀ ਗੱਲ ਤਰ੍ਹਾਂ ਇਹ ਸਾਡੀ ਨਸਲਾਂ ਯਾਦ ਰੱਖਣਗੀਆਂ। ਤੇ ਜ਼ਹੀਰ ਸਾਹਿਬ ਦਾ ਜਿਹੜਾ ਨਾ ਐਜੂਕੇਸ਼ਨ 'ਚ ਨਾ ਸਿਰਫ ਇਹ ਟੀਚਰ ਆ, ਬਲਕਿ ਇਹ ਆਪਣੇ ਯਾਨੀ ਕਿ ਜਿਹੜੇ ਇਹ ਹੈਗੇ ਆ ਪੀਟੀ ਮਾਸਟਰ, ਯਾਨੀ ਕਿ ਫਿਜ਼ੀਕਲ ਟ੍ਰੇਨਿੰਗ ਦੇ ਟੀਚਰ ਆ। ਤੇ ਇਹ ਆਪਣੀ ਐਸੋਸੀਏਸ਼ਨ ਦੇ ਜ਼ਿਲ੍ਹੇ ਦੇ ਵੀ ਜਿਹੜਾ ਵਾ ਨਾ ਸਦਰ ਆ। ਪੀਟੀ ਮਾਸਟਰ ਦਾ ਤੁਸੀਂ ਸੁਣਿਆ ਜੀ? ਪੀਟੀ ਮਾਸਟਰ ਜਦ ਸਾਡੀ ਬਹੁਤ ਸੁਣੇ ਨਾ, ਜਿਹੜੀ ਅਸੀਂ ਸਾਡੇ ਨਾਲ ਦੇ ਸਾਡੇ ਕਲਾਸ ਤੇ ਫਟਾਫਟ ਮੁਅੱਦਬ ਹੋ ਜਾਂਦੀ ਉਹ ਤਾਂ ਮੁਅੱਦਬ ਵੀ ਹੋ ਜਾਂਦੇ, ਡਰ ਵੀ ਜਾਣਗੇ। ਹਾਂ। ਕਿਉਂਕਿ ਉਸ ਵੇਲੇ ਦੇ ਪੀਟੀ ਹੋਰ ਹੁੰਦੇ ਸੀਗੇ, ਇਸ ਵੇਲੇ ਦੇ ਪੀਟੀ ਹੋਰ ਆ। ਹੁਣ ਤਾਂ ਖੈਰ ਉਹ ਮਾਰ ਨਹੀਂ ਪਿਆਰ ਵਾਲਾ ਕੰਮ ਚੱਲਦਾ। ਪਹਿਲਾਂ ਤਾਂ ਮਾਸਟਰ ਜਿਹੜੇ ਪੀਟੀ ਹੁੰਦੇ ਸੀ ਉਹ ਲੰਮਿਆਂ ਪਾ ਕੇ ਅੱਲਾ ਜਾਣਦਾ ਉਹ ਕੁੱਟਦੇ ਹੁੰਦੇ ਸੀ। ਹਾਂ ਕਿਉਂਕਿ ਉਹ ਡਿਸਪਲਿਨ ਉਹਨਾਂ ਦੀ ਜ਼ਿੰਮੇ ਹੁੰਦਾ ਸੀ ਨਾ ਸਕੂਲ ਵਿੱਚ ਸਾਰਾ ਜਿਹੜਾ ਗੇਮਾਂ ਕਰਾਉਣੀਆਂ, ਡਿਸਪਲਿਨ, ਅਸੈਂਬਲੀ ਕਰਾਉਣੀ, ਸਕਾਊਟਿੰਗ ਵਾਸਤੇ ਲੈ ਕੇ ਜਾਣਾ। ਸਾਰੇ ਜਿਤਨੇ ਵੀ ਪਲੇਅਰ ਆਉਂਦੇ ਆ ਨਾ ਉਹ ਸਾਰੇ ਪੀਟੀ ਮਾਸਟਰਾਂ ਦੇ ਹੱਥਾਂ ਤੋਂ ਜਿਹੜਾ ਵਾ। ਹਾਂਜੀ ਬਿਲਕੁਲ ਜੀ। ਆ ਦੇਖੋ ਜਿਹੜਾ ਆਪਣਾ ਮਤਲਬ ਜਿੰਨੇ ਵੀ ਖਿਡਾਰੀ ਆ, ਉਹਨੂੰ ਕਿਸੇ ਨੂੰ ਕੋਈ ਫੀਲਡ 'ਚ ਸੀ ਖਿਡਾਰੀ, ਮਤਲਬ ਕੋਈ ਫੁੱਟਬਾਲ ਖੇਡਦਾ, ਹਾਂਜੀ ਉਹਨੂੰ ਉਹਦੇ ਪੀਟੀ ਨੇ ਕਿਹਾ ਵੀ ਤੂੰ ਆ ਨਾ ਖੇਡ ਤੇ ਇੱਧਰ ਆ। ਹੁਣ ਸਾਡੇ ਸਾਬਕ ਵਜ਼ੀਰ ਆਜ਼ਮ ਆ, ਉਹ ਪੀਟੀ ਮਾਸਟਰ ਨੇ ਉਹਨੂੰ ਕਿਹਾ ਵੀ ਤੂੰ ਹਾਕੀ 'ਚ ਨਾ ਖੇਡ। ਉਹ ਹਾਕੀ ਦਾ ਪਲੇਅਰ ਸੀ, ਉਹਨੂੰ ਕਹਿੰਦੇ ਤੂੰ ਉਹਨੂੰ ਕ੍ਰਿਕਟ ਖੇਲਿਆ ਕਰ। ਉਹ ਕ੍ਰਿਕਟ ਗਿਆ ਤਾਂ ਨਾ ਬਣ ਗਿਆ। ਹਾਂ ਨਹੀਂ ਜੀ, ਫਿਰ ਯਾਨੀ ਕਿ ਨਾ ਉਹਨੂੰ ਉਹ ਪਤਾ ਲੱਗ ਜਾਂਦਾ ਉਹਨੂੰ ਵੀ ਆ ਇੱਧਰ ਖਿਡਾਰੀ ਹੁਣ ਜਿਹਦੇ ਲੱਤਾਂ ਲੰਮੀਆਂ ਮੁੰਡੇ ਦੀਆਂ, ਉਹਨੂੰ ਆਟੋਮੈਟਿਕ ਕਹਿੰਦੇ ਵੀ ਉਹਨੂੰ ਰੇਸਾਂ ਲਾ ਦੋ, ਦੌੜ ਲਾ ਕੇ ਮਤਲਬ ਨਾ ਜੰਪ ਲਾ ਉਹਦਾ। ਤੇ ਜਿਹਦਾ ਮਤਲਬ ਵਜ਼ਨ 'ਚ ਜ਼ਿਆਦਾ ਹੁਣ ਸੀ ਕਹਿੰਦੇ ਵੀ ਮੋਟਾ ਬੰਦਾ ਇਹ ਤਾਂ ਕੁਝ ਕਰ ਨਹੀਂ ਸਕਦਾ, ਉਹ ਜੀ ਗੋਲਾ ਸਿੱਟ ਸਕਦਾ, ਉਹ ਹੈਮਰ ਥਰੋ ਸਿੱਟ ਸਕਦਾ। ਉਹ ਮਤਲਬ ਨਾ ਜੇ ਆਪਣੇ ਪਾਵਰ ਆ ਜਿਹਦਾ ਸਟੈਮਿਨਾ ਜ਼ਿਆਦਾ ਵਾ ਉਹ ਲੰਬੀ ਰੇਸ ਜਿਹੜੀ ਆ 5000 10000 ਮੀਟਰ ਦੀ ਜਿਹੜੀ ਆ, ਤੇ ਕਿਉਂਕਿ ਉਹਨੇ ਜੌਹਰ ਹੀ ਹੁੰਦਾ ਨਾ ਇੱਕ ਕਿਸਮ ਦਾ, ਉਹਨੇ ਪਰਖਣਾ ਹੁੰਦਾ ਵਾ ਵੀ ਇਹ ਬੰਦਾ ਕਿਹੜੇ ਫੀਲਡ 'ਚ ਜਿਹੜਾ ਨਾ ਇਹ ਚੱਲ ਸਕਦਾ ਵਾ। ਤੇ ਇਹਨਾਂ ਅਸੀਂ ਜੀ ਬਿਲਕੁਲ ਰਿਆਜ਼ ਸਾਹਿਬ ਕੋਲ ਜਿਹੜਾ ਵਾ ਨਾ ਜਾਵਾਂਗੇ, ਉਹਨਾਂ ਦਾ ਜਿਹੜਾ ਨਾ ਉਹਨਾਂ ਦਾ ਉੱਥੇ ਵੀ ਇਲਾਜ ਕਰਾਂਗੇ। ਕਿਉਂਕਿ ਜਿਹੜਾ ਬੰਦਾ ਪੌਦਿਆਂ ਦੀ ਨਸ਼ਰੋ ਇਸ਼ਾਅਤ ਕਰ ਰਿਹਾ ਨਾ, ਮੇਰੇ ਖਿਆਲ 'ਚ ਉਹ ਸਭ ਤੋਂ ਵੱਡਾ ਕੰਮ ਹੈ। ਹਾਂਜੀ ਰਾਣਾ ਸਾਹਿਬ ਨੂੰ ਤਾਂ ਜੀ ਇਹ ਜਿਹੜਾ ਬੰਦਾ ਬਾਗਬਾਨੀ ਦੇ ਨਾਲ ਜੁੜਿਆ ਹੋਇਆ, ਜਿਹੜਾ ਬੰਦਾ ਦਰਖਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਜੁੜਿਆ, ਰਾਣਾ ਸਾਹਿਬ ਤਾਂ ਉਸ ਬੰਦੇ ਨੂੰ ਬਹੁਤ ਜਿਹੜਾ ਪਸੰਦ ਕਰਦੇ। ਸਾਡੇ ਬਾਬਾ ਰਿਆਜ਼ ਸੀ ਅੱਲਾ ਜੰਨਤ ਬਖਸ਼ੇ, ਉਹਦਾ ਮੈਂ ਆਪਣੇ ਯਾਨੀ ਕਿ ਸਭ ਰਿਲੇਟਿਵਾਂ ਤੋਂ ਉੱਪਰ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਨੂੰ ਬਹੁਤ ਸ਼ੌਕ ਸੀ ਪੌਦਿਆਂ ਨਾਲ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਇੱਕ ਬੰਦੇ ਨੇ ਉਹ ਸਿੰਧ 'ਚ ਬਾਗ ਲਾਇਆ ਹੈ ਬੜਾ ਵੱਖਰਾ ਜਿਹਾ, ਉਹ ਸਿੰਧ ਚਲੇ ਜਾਂਦੇ ਸੀ। ਇੱਕ ਦਫਾ ਮੈਂ ਉਹਨਾਂ ਨੂੰ ਵੈਸੇ ਕਹਿ ਦਿੱਤਾ ਵੀ ਮੈਂ ਕਿਹਾ ਨਾ ਕੁਛ ਜੀ ਆੜੂ ਦੇ ਪੌਦੇ ਤੇ ਕੁਛ ਨਾ ਅਨਾਰ ਜਿਹੜੇ ਆ ਨਾ, ਸਰਦੀਆਂ ਦੇ ਦਿਨ ਸੀ, ਉਹਨਾਂ ਨੇ ਇੱਕ ਦਿਨ ਉਹਨਾਂ ਦਾ ਫੋਨ ਆਇਆ ਸਵੇਰੇ, ਉਹ ਕਹਿੰਦੇ ਦੱਸੋ ਜੀ ਆੜੂ ਦੀ ਨਾ ਕਿਹੜੀ ਵੈਰਾਈਟੀ ਲੈਣੀ। ਮੈਂ ਕਿਹਾ ਬਾਬਾ ਜੀ ਤੁਸੀਂ ਕਿੱਥੇ ਆ? ਕਹਿੰਦੇ ਮੈਂ ਸਵਾਤ ਆ ਗਿਆ। ਉਹ ਬੜਾ ਸਫਰ। ਉਹ ਬਾਅਦ ਜੀ ਕੁਛ ਦਿਨਾਂ ਬਾਅਦ ਉਹਨਾਂ ਨੇ ਕਿਹਾ ਜੀ ਹੁਣ ਮੈਂ ਨਾ ਕੋਇਟੇ ਆ ਹੈ, ਤੇ ਅਨਾਰ ਜਿਹੜੇ ਆ ਨਾ ਚੰਗੇ ਉੱਥੋਂ ਯਾਨੀ ਕਿ ਜਿਹੜਾ ਵਾ ਨਾ ਆੜੂ ਸਵਾਤ ਤੋਂ, ਤੇ ਇੰਤਹਾਈ ਸਰਦੀ ਤੋਂ ਦੇਖ ਕੇ ਤੇ ਫਿਰ ਹੁਣ ਤੱਕ ਬੰਦੇ ਸੀ ਉਹ ਆਏ ਆ ਨਾ ਮਗਰ ਵਾਲੇ ਰੋਟੀ ਖਾਧੀ ਇਸ਼ਾ ਤੋਂ ਬਾਅਦ ਉਹਨਾਂ ਫਿਰ ਆਪਣੇ ਸਫ਼ਰ ਤੇ ਰਵਾਨਾ। ਮੈਂ ਉਹਨਾਂ ਨੂੰ ਕਿਹਾ ਜੀ ਬਾਰਿਸ਼ ਪੈ ਰਹੀ ਆ, ਉਹ ਕਹਿੰਦੇ ਬਾਰਿਸ਼ ਕਮਜ਼ੋਰ ਤੇ ਬੁੱਧਲ ਬੰਦਿਆਂ ਦਾ ਰਾਹ ਹੋਊਗਾ ਹੈ। ਉਹਨੇ ਕਿਹਾ ਬਸ ਮੈਨੂੰ ਅੱਡੇ ਤੇ ਛੱਡ ਕੇ ਆਓ, ਮੈਂ ਬਹਾਵਲਪੁਰ ਜਾਣਾ। ਮੈਂ ਜਾਣਾ ਤੇ ਬਹੁਤ ਯਾਦਾਂ ਉਹਨਾਂ ਨਾਲ ਨਾ, ਬੜਾ 1 ਮਹੀਨਾ ਅਸੀਂ ਨਾ, ਹੁਣ ਜਿਹੜੇ ਤੁਸੀਂ ਕਹਿੰਦੇ ਆ ਨਾ ਕਈ ਵਾਰੀ ਵੀ ਕੰਮ ਵਾਲੇ, ਅਸਲ ਉਹ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਯਾਰ ਸਾਡੇ ਦੋਸਤ ਨੂੰ ਨਾ ਖਾਨੇਵਾਲ ਸਾਡੀ ਜ਼ਰੂਰਤ ਆ। ਉਹਨਾਂ ਨੇ ਸਵੇਰੇ ਕਹਿਣਾ ਜੀ ਉਹ ਆਪਣੇ ਦੋਸਤ ਆਪਣੇ ਨਾ ਜਿਹੜੇ ਆ ਉਹਨਾਂ ਨੂੰ ਆਪਣੀ ਜ਼ਰੂਰਤ ਆਪਾਂ ਖਾਨੇਵਾਲ ਚੱਲੀਏ ਹੈ, ਆਪਾਂ ਗੁਜਰਾਂਵਾਲੇ ਚੱਲੀਏ। ਯਾਨੀ ਕਿ 40 ਦਿਨ ਅਸੀਂ ਨਾ ਯਾਨੀ ਕਿ ਜਿਹੜਾ ਵਾ ਸਵੇਰ ਤੋਂ ਸ਼ਾਮ ਤੱਕ ਜਿਹੜਾ ਨਾ ਕਿਸੇ ਦੋਸਤ ਕੋਲ ਜਿਹੜਾ ਨਾ ਯਾਰ ਫਿਰ ਸਾਦਾ ਤਬੀਅਤ, ਕੋਈ ਕੱਪੜੇ ਦਾ ਨਹੀਂ, ਕੋਈ ਜੁੱਤੀ ਦਾ ਨਹੀਂ। ਉਹ ਹੁਣ ਜਿਹੜੇ ਬੰਦੇ ਕਹਿੰਦੇ ਨੇ ਜਾਗ ਵਾਲਾ ਜਿਹੜਾ ਵਾ ਨਾ ਵੀ ਆਪਣਾ ਉਹ
ਉਹ ਫਰੂਟ ਨਾਲ ਹੀ ਉਹਨਾਂ ਨੇ ਰੋਟੀ ਖਾ ਲੈਣੀ ਹੈ। ਅਤੇ ਝੂਠ ਦੇ ਬਹੁਤ ਖਿਲਾਫ ਸੀ। ਉਹ ਝੂਠ ਕੋਈ ਬੰਦਾ ਉਹ ਕਹਿੰਦੇ ਹੁੰਦੇ ਸੀ ਇਹ ਜ਼ੁਲਮ ਕਰ ਰਿਹਾ ਆਪਣੇ ਆਪ ਨਾਲ, ਇਹ ਨਹੀਂ ਕਹਿੰਦੇ ਸੀ ਝੂਠ ਬੋਲ ਰਿਹਾ, ਕਹਿੰਦੇ ਸੀ ਇਹਦੀ ਤਰਬੀਅਤ ਜਿਹੜਾ ਵਾ ਨਾ ਇਹਦੀ 'ਚ ਕਮੀ ਰਹਿ ਗਈ ਹੈ। ਤੇ ਜੋ ਕੋਈ ਵੀ ਗੱਲ ਜਿਹੜੀ ਸੀ, ਔਰ ਮੈਂ ਉਹਨਾਂ ਨੂੰ ਦੇਖਿਆ ਜਿਹੜਾ ਖੌਫ ਹੁੰਦਾ ਨਾ ਝੂਠ ਦਾ ਹੁੰਦਾ, ਉਹ ਸੱਚ ਮੈਂ ਉਹਨਾਂ ਨੂੰ ਕਦੇ ਮੈਂ ਦੇਖਿਆ ਬੜੇ ਬੜੇ ਅਫਸਰਾਂ ਨਾਲ ਵੱਡੇ ਵੱਡੇ ਸਦ ਇੰਝ ਸਿੱਧੇ ਮਿਲ, ਕੋਈ ਉਹਨਾਂ ਨੂੰ ਖੌਫ ਖਦਸ਼ਾ ਕੋਈ ਝਿਜਕ ਕੋਈ ਕੁਝ ਨਹੀਂ ਹੁੰਦਾ। ਤੇ ਨਾ ਉਹਨਾਂ ਨੂੰ ਇਸ ਚੀਜ਼ ਦਾ ਹੁੰਦਾ ਸੀ ਰਾਹ ਖਤਰਨਾਕ ਆ ਜਾਂ ਇਹ ਆ ਜਾਂ ਉਹ ਨਾ, ਲੇਕਿਨ ਸੱਚ ਦੇ ਬਹੁਤ ਜਿਹੜਾ ਤੁਹਾਡੀਆਂ ਗੱਲਾਂ ਨਾ ਜਿੱਦਾਂ ਅੱਗੇ ਕਹਿੰਦੇ ਹੁੰਦੇ ਸੀ ਨਾ ਉਸਤਾਦ ਪੁਰਾਣੇ ਕਹਿੰਦੇ ਸੀ ਵੀ ਘਿਓ ਦੀਆਂ ਨਾਲਾਂ, ਤੇ ਉਹ ਤੁਹਾਡਾ ਕਿਉਂਕਿ ਅਸੀਂ ਵਲੌਗ ਦੇਖੀ ਦੇ ਰਾਣਾ ਸਾਹਿਬ ਅੰਜਮ ਸਾਹਿਬ ਨਾਲ ਵੀ ਰਾਣਾ ਖਾਲਦ ਸਾਹਿਬ ਨਾਲ ਤੁਸੀਂ, ਤੇ ਉਹ ਮੈਨੂੰ ਨਾ ਗੱਲ ਜ਼ਿਹਨ 'ਚ ਆ ਗਈ ਵੀ ਇੱਕ ਉਹ ਹੈਗਾ ਨਾ ਸ਼ੇਰ ਵੀ ਚਰਖਾ ਚੱਕੀ ਛੱਜ ਕਨਾਲੀ, ਚਰਖਾ ਚੱਕੀ ਛੱਜ ਕਨਾਲੀ ਛਾਬੇ ਮੁੱਕਦੇ ਜਾਂਦੇ ਆ, ਕਿੱਥੋਂ ਲੱਭੀਏ ਸੁੱਚੀਆਂ ਗੱਲਾਂ ਬਾਬੇ ਮੁੱਕਦੇ ਜਾਂਦੇ ਆ। ਤੇ ਉਹ ਮਤਲਬ ਨਾ ਵੀ ਸਾਡੇ ਜਿਹੜੇ ਬਜ਼ੁਰਗ ਹੁਣ ਜਿਹੜੇ ਉਹ ਨਹੀਂ ਰਹਿ ਗਏ। ਅਕਸਰ ਦੇਖਿਆ ਤੁਸੀਂ ਘਰਾਂ ਦੇ ਘਰ ਜਿਹੜਾ ਤੁਸੀਂ 10 ਘਰ ਘੁੰਮ ਲਓ ਨਾ ਤੁਹਾਨੂੰ ਇੱਕ ਬਾਬਾ ਲੱਭੂਗਾ। ਸਹੀ ਗੱਲ ਐ ਨੂੰ 10 ਘਰ ਤੇ ਜੋ ਦੱਸੋ ਇੱਕ ਬਾਬਾ ਲੱਭੂਗਾ, ਬਾਬਾ ਹੈ ਹੀ ਕੋਈ ਨਹੀਂ। ਅੱਛਾ, ਮੇਰੀ ਬੜੀ ਇੱਕ ਕਿਸਮ ਦੀ ਨਾ ਖੁਸ਼ਕਿਸਮਤੀ ਰਹੀ ਕਿ ਜਦੋਂ ਮੈਂ ਤੀਸਰੀ ਚੌਥੀ ਜਮਾਤ ਤੇ ਸੀ ਨਾ, ਤੇ ਉਦੋਂ ਉੱਥੇ ਸਾਡੇ ਪਿੰਡ ਨਾ ਅਖਬਾਰ ਆਉਂਦਾ ਸੀ, ਉਹ ਇੱਕ ਚੱਕੀ ਸੀ ਉੱਥੇ ਅਖਬਾਰ ਆਉਂਦਾ ਸੀ, ਤੇ ਉੱਥੇ 2 ਬੰਦੇ ਪੜ੍ਹਨ ਵਾਲੇ ਆਉਂਦੇ ਸੀ, ਬਾਕੀ ਅਨਪੜ੍ਹ ਸੀ ਬੰਦੇ ਹੈ। ਉਹ ਫਿਰ ਮੈਂ ਸਕੂਲੋਂ ਜਦੋਂ ਆਉਣਾ ਨਾ ਬਸਤਾ ਮੇਰਾ ਘਰ ਭੇਜ ਦਿੰਦੇ ਸੀ ਉਹ ਬਾਬੇ, ਫਿਰ ਮੈਨੂੰ ਨਾ ਅਖਬਾਰ ਤੇ ਉਹਨਾਂ ਨੇ ਕਹਿਣਾ ਸੁਣਾ ਖਬਰਾਂ। ਉਹ ਕਈ ਐਸੇ ਸੀ ਜਿਨ੍ਹਾਂ ਨੇ ਪੂਰਾ ਸੁਣਨਾ, ਉਹਨਾਂ ਨੇ ਫਿਰ ਨਵੇਂ ਬਾਬੇ ਨੇ ਆ ਜਾਣਾ, ਉਹਨੇ ਕਹਿਣਾ ਵੀ ਸੁਣਾ ਫਿਰ ਖਬਰਾਂ ਜਿਹੜਾ ਵਾ ਨਾ। ਇਸ ਤਰ੍ਹਾਂ ਮੈਂ ਯਾਨੀ ਕਿ ਅਖਬਾਰ ਫਿਰ ਰਾਤ ਨੂੰ ਜਿਹੜਾ BBC ਤੋਂ ਸੈਰ ਪੀਣ ਦੀਆਂ ਖਬਰਾਂ ਲੱਗਦੀਆਂ ਸੀ ਰੇਡੀਓ ਤੇ, ਉੱਥੇ 2-3 ਬਾਬਿਆਂ ਨੇ ਉਹਨਾਂ ਨੇ ਕਹਿਣਾ ਵੀ ਸੁਣ ਕੇ ਤੇ ਸਾਨੂੰ ਨਾ ਦੱਸ ਸਾਦਾ ਲਫ਼ਜ਼ਾਂ 'ਚ ਵੀ ਇਹ ਕੀ ਕਹਿ ਰਹੇ ਆ ਹੈ। ਤੇ ਮੈਨੂੰ ਯਾਨੀ ਕਿ ਬਿਲਕੁਲ ਯਾਦ ਆ ਕਿ ਉਹ ਭੁੱਟੋ ਦੀ ਫਾਂਸੀ ਵਾਲਾ ਦਿਨ ਜਿਹੜਾ ਵਾ, ਉਸ ਦਿਨ ਜਦੋਂ ਸੈਰ ਪੀਣ ਸ਼ੁਰੂ ਹੋਇਆ ਸੀ ਨਾ, ਤੇ ਉਸ ਦਿਨ ਉਹ ਸਾਧ ਨਹੀਂ ਵੱਜਿਆ ਸੀ ਜਿਹੜਾ ਸੈਰ ਪੀਣ ਦੇ ਸ਼ੁਰੂ ਜਿਹੜਾ ਨਾ ਵੱਜਦਾ। ਕਿਆ ਉਹਦਾ ਸਾਲ ਤੋਂ ਗੱਲ ਯਾਦ ਆ ਗਈ ਜਿੱਦਾਂ ਨਾ ਰੋਜ਼ੇ ਹੈਗੇ ਆ, ਉਹ ਗੱਲ ਮੇਰੇ ਜੇਨ 'ਚ ਆ ਗਈ। ਇੱਥੇ ਬੰਦੇ ਨਾ ਗੱਲ ਕਰਨ ਲੱਗਿਆ ਨਹੀਂ ਦੇਖਦੇ ਵੀ ਗੱਲ ਸ਼ੁਗਲ ਦੀ ਆ ਕਿ ਉਹ ਗੱਲ ਜਿਹੜੇ ਹੁੰਦੇ ਨਾ ਜੇਨ 'ਚੋਂ ਕਰ ਦਿੰਦੇ ਆ। ਉਹ ਇੱਦਾਂ ਜਿੱਦਾਂ ਰੋਜ਼ਿਆਂ ਦੇ ਸ਼ਾਮ ਨੂੰ ਇਫਤਾਰੀ ਹੁੰਦੀ ਨਾ, ਤੇ ਉਹ ਘੁੱਗੂ ਜਿਹਾ ਚੱਲਿਆ ਤੇ ਇੱਕ ਮੁੰਡਾ ਵਿੱਚ ਸ਼ੌਕੀਨ ਜਿਹਾ ਸੀਗਾ, ਤੇ ਉਹ ਜਦ ਫਿਲਮਾਂ ਦੇਖਦਾ ਨਾਲੇ ਆਪਣੇ ਪਿਓ ਨੂੰ ਕਹਿੰਦਾ ਅੱਬਾ ਲੱਗਦਾ ਮਲੰਗੀ ਫੇਰ ਦੌੜ ਗਿਆ। ਵਜ਼ੀਰ ਸਾਹਿਬ ਰਾਣਾ ਸਾਹਿਬ ਆ ਨਾ ਜਿਹੜੇ, ਜੀ ਇਹ ਸਾਡੇ ਮੌਸਮ ਸਹੀ ਮੇਰਾ ਤੇ ਰਾਣਾ ਸਾਹਿਬ ਦਾ ਤਲਕ ਬਹੁਤ ਪੁਰਾਣਾ ਹੈ, ਸਹੀ ਬਹੁਤ 10-12 ਸਾਲਾਂ ਤੋਂ ਸਾਡਾ ਜਦੋਂ ਤਲਕ ਹੈਗਾ। ਤੋਂ ਸਾਡੀ ਹੁਣ ਬੈਂਡ ਇੱਥੇ, ਜਦੋਂ ਉਸ ਤੋਂ ਪਹਿਲੇ ਵੀ ਤਲਕ ਤਾਂ ਹੈ, ਪਹਿਲੇ ਵੀ ਆਉਣਾ ਜਾਣਾ, ਪਹਿਲੇ ਤਾਂ ਰਿਸ਼ਤੇਦਾਰੀ ਉਹ ਸਿਸਟਮ ਹੋਰ ਸੀ, ਲੇਕਿਨ 10-12 ਸਾਲ ਹੋ ਦਾ ਗਏ ਸਾਡਾ ਯਾਨੀ ਕਿ ਜਿਹੜਾ ਵਾ ਨਾ ਬਹੁਤ ਹੈ। ਸਹੀ। ਬਸ ਇਦਾਂ ਜਿਹੜੇ ਉੱਥੋਂ ਜਿਹੜੇ ਰਿਸ਼ਤੇ ਆ ਨਾ ਜਿਹੜੇ ਪਿਛਲੇ ਇੰਡੀਆ ਵਾਲੇ ਆ, ਉਹ ਸਾਨੂੰ ਹਾਲੇ ਵੀ ਸਾਡੇ ਮਿਲਦੇ ਆ, ਸਾਨੂੰ ਜਿੱਥੇ ਕਿਤੇ ਦੂਰ ਪਾਰ ਹੋ ਰਹੇ। ਅਸੀਂ ਹੈਗੇ ਆ ਬੇਸਿਕਲੀ ਜਲੰਧਰ ਦੇ, ਜਲੰਧਰ ਤੋਂ ਅਸੀਂ ਮਾਈਗ੍ਰੇਟ ਹੋ ਕੇ ਇੱਥੇ ਆਏ ਆ। ਅੱਛਾ, ਪਿੰਡ ਕਿਹੜਾ ਤੁਹਾਡਾ ਉੱਥੇ? ਜਲੰਧਰ ਤਹਿਸੀਲ ਸੀਗੀ ਫਲੋਰ, ਪਿੰਡ ਸੀਗਾ ਧਲੇਤਾ ਪਿੰਡ ਸਾਡਾ ਹੈਗਾ ਨਾ। ਉੱਥੇ ਚੌਕ ਸਾਡਾ ਘਰ ਹੁੰਦਾ ਸੀਗਾ, ਉਹਦੇ ਬਾਰੇ ਪਿੱਪਲ ਹੁੰਦਾ ਸੀ ਬੜਾ ਵੱਡਾ, ਤੇ ਉਹ ਜਿਹੜੇ ਪਿੱਪਲ ਦੇ ਥੱਲੇ ਨਾ ਜਿੱਦਾਂ ਵੀ ਔਰਤਾਂ ਮਹਿੰਦੀਆਂ ਹੁੰਦੀਆਂ ਸੀ ਨਾ ਸਾਹਿਬ, ਉੱਥੇ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਉਦੋਂ ਨੂੰ ਕੋਈ ਵੀ ਪਿੰਡ ਦਾ, ਭਾਵੇਂ ਉਹ ਮੁਸਲਮਾਨ ਆ ਭਾਵੇਂ ਸਿੱਖ ਆ ਭਾਵੇਂ ਕੋਈ ਵੀ ਆ, ਜ਼ਰੂਰਤ ਨਹੀਂ ਹੁੰਦੀ ਸੀ ਉਦੋਂ ਔਰਤਾਂ ਵਾਸਤੇ ਚੱਲ ਸਾਰੀਆਂ ਔਰਤਾਂ ਨੇ ਇਕੱਠੀਆਂ ਬਹਿਣਾ। ਕੋਈ ਚਰਖਾ ਵਗੈਰਾ ਕਰਦੇ ਸੀ, ਕਿਸੇ ਨੇ ਚਰਖਾ ਕੱਤੀ ਜਾਣਾ, ਕਿਸੇ ਨੇ ਨਾ ਨਾਲੇ ਬਣਾਉਣ ਵਾਲਾ ਅੱਡਾ ਜਿਹਾ ਲਾਇਆ, ਨਾਲੇ ਬਣਾਈ ਜਾਂਦੀ ਔਰਤ। ਬੀਬੀਆਂ ਦੀ ਸਾਥ ਬੀਬੀਆਂ ਦੀ ਸੱਸ ਸੀ ਕਈਆਂ, ਹਾਂ ਬੀਬੀਆਂ ਨੇ ਜਨਾਬ ਉੱਥੇ ਜਿੱਦਾਂ ਨਾ ਕੋਈ ਜੂਆਂ ਕੱਢੀ ਜਾਂਦੀਆਂ, ਕੋਈ ਬੈਠੀਆਂ ਜਨਾਬ ਨਾ ਸਬਜ਼ੀ ਲੈ ਆਂਦੀ ਉੱਥੇ ਜਨਾਬ ਕੋ ਆਲੂ ਛਿੱਲੀ ਜਾਂਦੀ, ਕੋਈ ਦਾਣੇ ਕੱਢੀ ਜਾ ਰਹੀ ਦਾ, ਉਹ ਸਾਰਾ ਉੱਥੇ ਕੰਮ ਇੱਕ ਦੂਜੇ ਨਾਲ ਵੰਡਾ ਲੈਣਾ ਪਿਆ। ਤੂੰ ਆਹ ਕਰ ਲੈ, ਆਹ ਤੂੰ ਕਰ ਲੈ, ਇਦਾਂ ਨਾ ਜਿਹੜੇ ਸਿਆਣੀਆਂ ਦੱਸੀ ਜਾਣਾ। ਇੱਕ ਨੇ ਤੀਲੀ ਬਾਲਣੀ ਨਾ, ਤੇ ਜਿਹੜੇ ਨਾਲ 10-12 ਘਰ ਹੁੰਦੇ ਸੀਗੇ, ਉਹਨਾਂ ਨੇ ਨਾ ਮਾਚਿਸ ਨਹੀਂ ਲੈਣੀ, ਉਹਨਾਂ ਨੇ ਦੌੜ ਕੇ ਆ ਕੇ ਇਦਾਂ ਨਾ ਕੱਖ ਜੇ ਹੁੰਦੇ ਕਾਨੇ ਜੇ, ਉਹਨਾਂ ਨੂੰ ਐ ਕਰਕੇ ਮਰੋੜਾ ਜਿਹਾ ਦੇਣਾ, ਦਿਆ ਕੋ ਚੁੱਲ੍ਹੇ 'ਚ ਲਾ ਕੇ ਨਾ ਦੌੜ ਜਾਣਾ ਆਪਣੇ ਘਰ ਜਾ ਕੇ, ਇੱਦਾਂ ਅੱਗ ਲਾ ਲੈਣੀ। ਸਾਦਾ ਦੌਰ। ਪਹਿਲੇ ਨਾ ਅੱਗ ਵੰਡਾਈ ਜਾਂਦੀ ਸੀ, ਤੇ ਹੁਣ ਅੱਗ ਚੱਲਦੀ, ਅੱਗ ਨਾ ਹੁਣ ਅੱਗ ਵੰਡਾਈ ਨਹੀਂ ਜਾਂਦੀ, ਹੁਣ ਅੱਗ ਲਾਈ ਜਾਂਦੀ ਹੈ। ਹੁਣ ਉਹ ਦੌਰ ਨਾ ਬੜਾ ਸਾਡਾ ਨਾ ਅਸਲ ਸਾਡਾ ਸੀ, ਉੱਥੇ ਤਾਇਆ ਜੀ ਆਏ, ਮੇਰੇ ਤਾਏ ਦੇ ਦੋਸਤ ਆ, ਉਹ ਹੈਗੇ ਪ੍ਰੀਤਮ ਸਿੰਘ, ਕੈਨੇਡਾ ਹੁੰਦੇ ਆ। ਅੱਛਾ, ਉਹ ਇੱਥੇ ਆਏ ਵੀ ਸਾਡੇ ਕੋਲ ਪੰਜਾਬ 'ਚ। ਹੁਣ ਉਹਨਾਂ ਦੇ ਬੇਟੇ ਨੇ ਆਉਣਾ, ਕਹਿੰਦਾ ਸੀ ਮੈਂ ਵਿਸਾਖੀ ਤੇ ਨਾ ਮਤਲਬ ਚੱਕਰ ਲਾਵਾਂਗੇ। ਉਹ ਸਾਡੇ ਤਾਇਆ ਜੀ ਸਾਰੀਆਂ ਗੱਲਾਂ ਦੱਸਦੇ ਹੁੰਦੇ ਸੀਗੇ, ਮੇਰੇ ਅੱਬੂ ਤਾਇਆ ਜੀ, ਹੋਰ ਦੂਸਰੇ ਤਾਇਆ ਜੀ। ਉਹ ਫਿਰ ਨਾ ਸਾਨੂੰ ਮੈਨੂੰ ਸੇ ਸ਼ੌਕ ਸ਼ੁਰੂ ਤੋਂ ਹੀ
ਕੋਲ ਬਹਿ ਜਾਣਾ, ਗੱਲਾਂ ਸੁਣਨੀਆਂ ਵੀ ਆਪਣਾ ਉੱਥੇ ਕਿਹੜਾ ਪਿੰਡ ਸੀ, ਉੱਥੇ ਨਾਲ ਆਪਣਾ ਘਰ ਇੱਧਰ ਕਿਹਦਾ ਸੀ, ਇੱਧਰ ਕਿਹਦਾ ਸੀਗਾ, ਫਲਾਂ ਕੀ ਕੰਮ ਆਪਣਾ ਹੁੰਦਾ ਸੀਗਾ। ਉਹ ਕਰਦੇ ਕਰਦੇ ਨਾ ਹੁਣ ਬਾਬੇ ਕੇ ਮੁੱਕ ਹੁਣ ਜਦੋਂ ਸਾਡੀ ਵਾਰੀ ਆਈ ਨਾ ਵੀ ਇਹਨੇ ਕਿ ਉਹ ਅਸੀਂ ਪੁੱਛਣ ਦੱਸਣ ਦੀ ਕੋਈ ਇਦਾਂ ਮੀਡੀਆ ਤੇ ਬੰਦਾ ਲਿਆਉਂਦਾ ਉਹਦੇ ਪਰੇ, ਉਹ ਸਾਡਾ ਤਾਇਆ ਇੱਕ ਇੱਕ ਗੱਲ ਦੱਸਦਾ ਹੁੰਦਾ ਸੀ। ਮੇਰੇ ਤਾਏ ਦੇ ਨਾ ਹੋ ਗਿਆ ਜਿੱਦਾਂ ਵੀ ਬਿਮਾਰ ਹੋ ਗਿਆ, ਸਾਡੇ ਜਿਹੜਾ ਦਾਦਾ ਨਾ ਉਹਨੇ ਤਾਏ ਨੂੰ ਚੁੱਕ ਕੇ ਤੇ ਲੈ ਗਏ ਡਾਕਟਰ ਕੋਲ। ਉਦੋਂ ਡਾਕਟਰ ਹੁੰਦਾ ਸੀ ਇੱਕ ਹਕੀਮ ਸੀ ਸਿੱਖ, ਤੇ ਉਹਦੇ ਕੋਲ ਲੈ ਗਏ ਨਾ ਉਹ ਜਾਂ ਉਹਦਾ ਦਰਵਾਜ਼ਾ ਖੜਕਾਇਆ ਨਾ ਸਰਦੀਆਂ ਦੀ ਰਾਤ, ਉਹਨੇ ਜੀ ਪਹਿਲੇ ਖੜਾਕੇ ਦੇ ਨਾ ਦਰਵਾਜ਼ੇ ਖੜਕਾਉਣ ਤੇ ਉਹਦਾ ਦਰਵਾਜ਼ਾ ਖੋਲ੍ਹਤਾ। ਅੱਛਾ ਜੀ। ਹਾਂ ਵੀ ਕਿ ਦੱਸਿਆ ਉਹ ਸਾਡੇ ਨਾ ਯਾਨੀ ਕਿ ਦਾਦਾ ਜੀ ਨੂੰ ਕੀ ਹੋਇਆ, ਕਹਿੰਦੇ ਯਾਰ ਮੁੰਡਾ ਰੋਈ ਜਾਂਦਾ। ਉਹਨਾਂ ਦੇਖ ਕੇ ਤਾਂ ਉਹ ਜਨਾਬ ਨਾ ਉਹਨਾਂ ਦੇ ਪੇਟ 'ਚ ਮਸਲਾ ਬਣਿਆ ਸੀਗਾ, ਉਹਨਾਂ ਨੇ ਕੋਈ ਜਿਹੜੀ ਫੱਕੀ ਜਿਹੀ ਦਵਾਈ ਦਿੱਤੀ ਕੋਈ ਉਸ ਦੌਰ ਦੀ, ਉਹ ਦਵਾਈ ਦਿੱਤੀ ਤੇ ਨਾਲ ਜਿਹਨੂੰ ਆਰਾਮ ਆ ਗਿਆ। ਅੱਛਾ ਜੀ। ਉੱਥੇ ਉਹਨੂੰ ਬਿਠਾ ਲਿਆ ਵੀ ਇੱਥੇ ਬਹਿ ਜਾਓ, 5-7 ਮਿੰਟ ਲੱਗਣੇ ਤੇ ਆਰਾਮ ਆ ਜਾਂਦਾ। ਉਹ 5-7 ਮਿੰਟ ਲੱਗੇ ਤੇ ਉਹ ਆਰਾਮ ਆ ਗਿਆ। ਉਹ ਫਿਰ ਪੈਸੇ ਪੁੱਛਦੇ ਨੇ ਦਾਦਾ ਵੀ ਕਿੰਨੇ ਪੈਸੇ, ਉਹਨੇ ਸਰਦਾਰ ਨੇ ਨਹੀਂ ਲਏ। ਕਹਿੰਦਾ ਜੀ ਬਹੁਤ ਯਾਦ ਕਰਨੀ ਨਾ, ਤੇ ਬਾਹਰ ਉਹਨਾਂ ਨੇ ਕਹਿੰਦੇ ਸੀ ਧਰਮ ਸੰਦੂਕੜੀ ਜਿਹਦਾ ਆਪਣਾ ਗੱਲਾ ਪਿਆ ਹੁੰਦਾ, ਉਹ ਕਹਿੰਦੇ ਧਰਮ ਸੰਦੂਕੜੀ ਪਈ ਹੈ ਤੇ ਜੋ ਦਿਲ ਕਰੇ ਨਾ ਦਵਾਨੀ ਚਵਾਨੀ ਜਿਹੜੀ ਪਾਉਣੀ ਤੋਂ ਉਹ ਪਾ ਦੇ, ਤੇ ਮੈਂ ਨਹੀਂ ਪੈਸਾ ਲੈਣਾ। ਮੈਂ ਹੁਣ ਤੇ ਡਾਕਟਰਾਂ ਦਾ ਦੇਖਦੇ ਆ ਜੀ, ਹੁਣ ਵੈਂਟੀਲੇਟਰ ਤੇ ਮਰੀਜ਼ ਪਿਆ ਤੇ ਉੱਥੇ ਹੀ ਬੇਸ਼ੱਕ ਮੁੱਕ ਜਾਵੇ ਮਰੀਜ਼, ਉਹਦਾ ਮਰੀਜ਼ ਮਰਿਆ ਪਿਆ, ਉਹਨੇ ਬਾਹਰ ਆ ਕੇ ਕਹਿੰਦੇ ਜੀ ਲੱਖ ਰੁਪਏ ਦਿਓ ਮਰੀਜ਼ ਦੀ, ਆਪੇ ਉਹ ਵਿਚਾਰੇ ਦੇ ਹੀ ਜਾਂਦੇ ਆ ਮਾਮ ਧੱਕਾ। ਉਹਨਾਂ ਇਹਦਾ ਐਸਾ ਕਰਨਗੇ ਨਾ ਉਹਨਾਂ ਨਾਲ ਮਰੀਜ਼ਾਂ ਨਾਲ ਵੀ ਮਤਲਬ ਸਾਰਿਆਂ ਨਾਲ ਕਰੀ ਜਾ ਰਹੇ, ਹਰ ਸ਼ੋਭਾ ਹੀ ਕਰੀ ਜਾ ਰਹੇ ਆ। ਹੁਣ ਤਾਂ ਇਹ ਆ ਵੀ ਡਾਕੂ ਕੋਲ ਬੰਦਾ ਇੱਕ ਰੀ ਲੁੱਟਿਆ ਜਾਂਦਾ ਵਾ। ਹਾਂ ਇਹ ਜਿਹੜੇ ਡਾਕਟਰ ਚਲੋ ਜੀ, ਮੈਂ ਤਾਂ ਇਹ ਗੱਲ ਕਰੂੰਗਾ ਜਿਹੜਾ ਕਿਸੇ ਤਰ੍ਹਾਂ ਵੀ ਵੀਡੀਓ ਬਣਾਉਂਦਾ ਵੀ ਡਾਕਟਰ ਚਲੋ ਇਹ ਤਾਂ ਡੰਗਰਾਂ ਦਾ ਬਣ ਰਿਹਾ ਨਾ। ਪ੍ਰੋਫੈਸ਼ਨਲਿਜ਼ਮ ਬਹੁਤ ਜ਼ਿਆਦਾ ਆ ਗਿਆ ਸਾਡੇ। ਇੱਕ ਐਫਐਸਸੀ ਚ ਉਦੋਂ ਨਾ ਇੱਕ ਮੁੰਡਾ ਸੀ, ਉਹ ਕਹਿੰਦਾ ਸੀ ਜਦੋਂ ਮੈਂ ਡਾਕਟਰ ਬਣ ਗਿਆ ਨਾ ਤੇ 4-5 ਲੱਖ ਖਰਚਾ ਹੁੰਦਾ ਵਾ ਤੇ ਮੇਰੇ 4 ਨਿਆਣੇ ਹੋਣਗੇ ਤੇ ਉਹਨਾਂ ਦੇ 16 ਲੱਖ ਤੇ ਮੈਂ ਇੰਨੇ ਪੈਸੇ। ਤੇ ਸਾਨੂੰ ਬੜੀ ਅਜੀਬ ਲੱਗਦੀ ਸੀ ਉਸ ਦੌਰ ਦੀ ਯਾਨੀ ਕਿ ਗੱਲ, ਯਾਰ ਪੈਸੇ ਦੀ ਗੱਲ ਕਰਦਾ। ਲੇਕਿਨ ਹੁਣ ਤਾਂ ਯਾਨੀ ਕਿ ਜਿਹੜਾ ਵਾ ਨਾ ਸਾਰੇ ਬਹਰਹਾਲ ਮੈਂ ਇੱਕ ਗੱਲ ਦੇਖਦਾ ਰਾਣਾ ਸਾਹਿਬ ਵੀ ਦੁਨੀਆ ਨਾ ਆਪਣੀ ਅਸਲ ਵੱਲ ਨੂੰ ਭਾਵੇਂ 1% ਆ ਰਹੀ ਹੈ ਨਾ, ਵਾਪਸੀ ਦਾ ਗੇਅਰ ਲੱਗ ਗਿਆ। ਹਾਂ ਪਤਾ ਲੱਗ ਗਿਆ। ਹੁਣ ਜਿੱਦਾਂ ਹੁਣ ਤੁਸੀਂ ਇਹ ਦੇਖੋ ਵੀ ਪੰਜਾਬੀ ਤਾਂ ਪਹਿਲਾਂ ਵੀ ਸਾਡੇ ਖਿੱਤੇ ਦੇ ਵਿੱਚ ਬੋਲੀ ਜਾਂਦੀ ਹੈ, ਬਿਲਕੁਲ ਥੋੜੀ ਤਾਂ ਨਹੀਂ ਬੋਲੀ ਜੀ, ਪੰਜਾਬੀ ਉਹ ਬੋਲ ਰਹੇ ਆ ਨਾ, ਬੜੀ ਦੇਰ ਦੇ ਬੋਲਣ ਲੱਗੇ ਪੰਜਾਬੀ ਬੋਲ ਰਹੇ ਹਾਂ। ਲੇਕਿਨ ਹੁਣ ਇੱਕ ਪੰਜਾਬੀ ਦਾ ਜੱਦੇ ਆ ਸਾਡੇ ਵੀਰ ਆ ਜੁੜੇ ਆ, ਅੰਜਮ ਸਰੋਇਆ ਸਾਹਿਬ, ਵਕਾਰ ਭਿੰਡਰ ਤੇ ਬਿਹੰਗਰਾ, ਨਾਸਰ ਢਿੱਡੋ ਤੇ ਆਪਣਾ ਸਾਮਾ, ਵੀ 2-4 ਸਾਲਾਂ ਦੇ ਵਿੱਚ ਨਾ ਹੁਣ ਇਹ ਤਦਾਦ ਵੱਧਦੀ ਜਾ ਰਹੀ। ਹਾਂ ਬਿਲਕੁਲ ਅਸੀਂ ਜੁੜ ਗਏ। ਔਰ ਡੇਰੇ ਵਾਲਾ ਮੁੰਡਾ ਹੋ ਗਿਆ, ਉਹ ਮੈਂ ਮੁਅੱਜ਼ਮ ਸਲੀਮ ਆ ਜਿਹਦਾ ਨਾਮ ਮੈਂ ਕਿਸੇ ਵੀਡੀਓ 'ਚ ਵੀ ਨਹੀਂ ਲੈਣਾ ਭੁੱਲਦਾ, ਮੈਨੂੰ ਬੜਾ ਪਸੰਦ ਆ। ਪੰਜਾਬੀ ਦੇ ਵਿੱਚ ਕਰਾਚੀ ਦੀ ਇੱਕ ਕੁੜੀ ਆ ਰਾਣਾ ਸਾਹਿਬ, ਉਹ ਆਈ ਆ, ਉਹਨੇ ਵੀਡੀਓ ਬਣਾਈ ਆ ਬਲਕਿ ਵੀ ਅੰਜਮ ਸਰੋਇਆ ਤੋਂ ਮੁਤਾਸਰ ਹੋ ਕੇ ਉਹ ਪੰਜਾਬੀ ਬੋਲਣ ਲੱਗ ਗਈ। ਦੇਖੋ ਨਾ ਹੌਲੀ ਹੌਲੀ ਹੁਣ ਘਰਾਂ ਦੇ ਵਿੱਚ ਪੰਜਾਬੀ, ਜ਼ਹੀਰ ਸਾਹਿਬ ਆ ਗਏ, ਇਦਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਇਹ ਜੁੜਦੇ ਆ ਰਹੇ ਆ। ਹੁਣ ਲੱਗ ਰਿਹਾ ਕਿ ਇਹ ਨਾ ਯਾਨੀ ਕਿ ਇੱਕ ਮੀਡੀਅਮ ਹੈ ਆ, ਇੱਕ ਮੀਡੀਅਮ ਹੈ ਆ। ਇਹਦੀ ਮੈਂ ਮਿਸਾਲ ਗੱਲ ਘੇਰ ਘੂਰ ਕੇ ਮੈਂ ਹੋਰ ਪਾਸੇ ਲੈ ਆ ਵੀ ਤੁਸੀਂ ਦੇਖਿਆ ਹੋਣਾ ਵੀ ਪਹਿਲੇ ਨਾ ਲੋਕ ਡੇਰਿਆਂ ਦੇ ਵਿੱਚ ਬਹਿ ਕੇ, ਜਿੱਦਾਂ ਆਪਾਂ ਬੈਠੇ ਆ ਮਰੱਬਿਆਂ ਦੇ ਵਿੱਚ, ਖੇਤਾਂ ਦੇ ਵਿੱਚ ਬਹਿ ਕੇ ਨਾਈ ਆਂਦਾ ਹੁੰਦਾ ਸੀ, ਸੇਪੀ ਕਰਦਾ ਸੀ, ਸੇਪੀ ਹੁੰਦੀ ਸੀ ਨਾਈਆਂ ਦੇ ਨਾਲ, ਉਹ ਆ ਕੇ ਸੇਪੀ ਕਰਦਾ, ਉੱਥੇ ਦਾੜੀ ਮੁੰਨ ਜਾਣੀ ਹੈ। ਹੁਣ ਵੀ ਹਾਲੇ ਹੈ ਥੋੜਾ ਵਾ, ਹੁਣ ਨਹੀਂ, ਉਹ ਹੁਣ ਕਿੱਥੇ ਆ, ਹੁਣ ਉੱਥੇ ਆ। ਹੁਣ ਹੈਗਾ ਆ ਇਹ ਉਹ ਫੈਸ਼ਨ ਵਾਲੇ ਉਹਦੇ ਵੀ ਜਿਹੜਾ ਬੰਦਾ ਮੇਰੇ ਫਰਜ਼ ਕਰੋ ਮੈਨੂੰ ਰੱਬ ਇਹੋ ਜਿਹਾ ਦਿਨ ਦਿਖਾ ਦੇਵੇ ਵੀ ਕੋਈ ਵੀ ਯਾਨੀ ਕਿ ਤਕੜਾ ਬੰਦਾ ਹੁਣ ਸੇਫਟੀ ਕਰਦਾ, ਮਾੜਾ ਬੰਦਾ ਹੁਣ ਹਮਾਮ ਤੇ ਜਾਂਦਾ। ਇਦਾਂ ਹੀ ਆ ਜਿਸ ਤਰ੍ਹਾਂ ਸ਼ੱਕਰ ਖੰਡ ਨਾ ਪਹਿਲੋਂ ਯਾਨੀ ਕਿ ਚੀਨੀ ਜਿਹੜੀ ਸੀ ਉਹ ਅਮੀਰ ਬੰਦਿਆਂ ਦਾ ਸੀ ਤੇ ਮਾੜੇ ਬੰਦਿਆਂ ਦੇ। ਹੁਣ ਨਾ ਜਿਹੜਾ ਤਕੜੇ ਬੰਦੇ ਉਹ ਕਹਿੰਦੇ ਅਸੀਂ ਬਰਾਊਨ ਸ਼ੂਗਰ ਇਸਤੇਮਾਲ ਕਰਦੇ। ਹਾਂਜੀ ਤੇ ਮਾੜਾ ਚੀਨੀ ਖਾਂਦਾ ਵੀ ਹੁਣ ਤਕੜੇ ਬੰਦਿਆਂ ਵੱਲੋਂ ਜਿਹੜਾ ਇਹ ਗੇਅਰ ਲੱਗਿਆ ਇਹ ਚੰਗਾ। ਹਾਂ ਚੰਗਾ। ਦੇਖੋ ਨਾ ਹੁਣ ਮੈਂ ਅਗਰ ਜੇ ਉਂਝ ਬਹਿ ਕੇ ਮੇਰੇ ਚ ਕੋਈ ਬੰਦਾ ਕਰਾਵੇ ਨਾ ਸੇਫਟੀ ਵੀ ਯਾਨੀ ਕਿ ਸ਼ੇਵ ਵਗੈਰਾ ਕਰਾਵੇ, ਬੰਦੇ ਪਹਿਲਾਂ ਮੇਰਾ ਇਹ ਹਮਾਮ ਤੇ ਨਹੀਂ ਜਾ ਸਕਦਾ ਹੈ। ਹੁਣ ਉਹ ਜਦੋਂ ਦੇਖਦਾ ਵੀ ਯਾਰ ਤਕੜਾ ਬੰਦਾ ਵੀ ਚੰਗਾ ਭਲਾ ਬੰਦਾ ਆ, ਜਿਹੜਾ ਉਹਨੂੰ ਸ਼ੇਵ ਕਰਨ ਵਾਲਾ ਜਿਹੜਾ ਰਾਜਾ ਆ, ਉਹਦੇ ਘਰ ਜਾ ਕੇ ਉਹਦੀ ਬੈਠਕ 'ਚ ਬਹਿ ਕੇ ਜਾਂ ਛੱਤ ਤੇ ਬਹਿ ਕੇ ਉਹ ਜਨਾਬ ਉਹਦੀ ਸ਼ੇਵ ਕਰਦਾ, ਉਹਦੇ ਕਲਫ ਲਾਉਂਦਾ, ਉਹਦਾ ਸਾਰਾ ਕੁਝ ਕਰਦਾ ਹੈ। ਤੇ ਹੁਣ ਉਹ ਮਾੜਾ ਬੰਦਾ ਵੀ ਕਹਿੰਦਾ ਵੀ ਇਹ ਕੰਮ ਵੀ ਦੁਨੀਆ ਆਪਣੀ ਅਸਲ ਨਾਲ ਨੂੰ ਮੁੜਦੀ ਆ ਰਹੀ ਹੈ। ਮੇਰਾ ਕਹਿਣ ਦਾ ਮਕਸਦ ਇਹ ਆ ਵੀ ਡਾਕਟਰ ਹਾਂ ਮੌਸਮ ਜਿਹੜਾ ਨਾ ਜੀ ਟਾਈਮ ਉਹ ਸਾਨੂੰ ਇਹ ਦੱਸ ਰਿਹਾ ਵੀ ਅਫਤਾਰੀ ਜਿਹੜੀ ਆ ਉਹ ਨੇੜੇ ਨੇੜੇ ਹੁੰਦੀ ਹੋਈ ਆ। ਕਿੰਨਾ ਟਾਈਮ ਰਹਿ ਗਿਆ ਜੀ? 55 ਮਿੰਟ ਹੋ ਗਏ ਤੇ ਆਪਾਂ ਨੂੰ ਟਾਈਮ ਦਾ ਜੀ
ਤੇ ਤੁਸੀਂ ਇੱਥੇ ਕੀ ਇਕੱਠਾ ਕਰਨਾ? ਸਮੇਟ ਨੇ ਤਾਂ ਇੰਜ ਕਰਕੇ ਕਹਿਣਾ ਜੀ ਚੰਗਾ ਜੀ ਅੱਲਾ ਸਮੇਟਣਾ ਫਿਰ ਕੀ ਹੈ? ਮੈਂ ਫਿਰ ਵੀ ਜਿਹੜਾ ਲੈਪਟਾਪ ਵਗੈਰਾ ਆਪਣੇ ਰੱਖਣਾ ਵਾ ਅੱਛਾ ਤੁਸੀਂ ਮੈਂ ਕਿਹਾ ਪਤਾ ਨਹੀਂ ਵੀਡੀਓ ਸਮੇਟ ਨਹੀਂ ਦਿਓ। ਵੀਡੀਓ ਨਹੀਂ ਮਹਾਰਾਜ ਜੀ ਅਸੀਂ ਇੱਕ ਵਾਰੀ ਫੇਰ ਜਨਾਬ ਵੀਰ ਅਬਾਸ ਭਾਈ ਤੁਹਾਡਾ ਵੀ ਸ਼ੁਕਰੀਆ ਬਹੁਤ ਸ਼ੁਕਰੀਆ ਜਨਾਬ, ਇੰਨੇ ਪਿਆਰ ਨਾਲ ਪਿਆਰ ਕਰਕੇ। ਰਾਣਾ ਸਾਹਿਬ ਨੇ ਜਿਹੜਾ ਵੀ ਦਾਵਤ ਦਿੱਤੀ, ਬੁਲਾਇਆ, ਅਸੀਂ ਆਏ ਆ। ਸਾਡਾ ਮਤਲਬ ਨਾ ਇਹਦੇ ਸਾਡਾ ਕੋਈ ਕਮਾਲ ਨਹੀਂ, ਤੁਹਾਡਾ ਕਮਾਲ, ਤੁਸੀਂ ਸਾਨੂੰ ਜਿਹੜਾ ਟਾਈਮ ਦਿੱਤਾ ਇੰਨਾ ਕੀਮਤੀ ਵਕਤ ਹੈ। ਤੁਹਾਡੀ ਇਹ ਵੀਡੀਓ 'ਚ ਕਦੀ ਅੰਜਮ ਭਾਈ ਨਾਲ, ਕਦੀ ਖਾਲਦ ਭਾਈ, ਕਦੀ ਅਸਲਮ ਭਾਈ, ਤੁਸੀਂ ਆਪਸ 'ਚ ਮਤਲਬ ਜਿਹੜੇ ਉਹ ਮਤਲਬ ਇੱਕ ਤੁਹਾਡਾ ਟੀਮ ਵਰਕ ਬਹੁਤ ਜ਼ਬਰਦਸਤ ਆ। ਔਰ ਮੇਰੇ ਖਿਆਲ 'ਚ ਪਾਕਿਸਤਾਨ 'ਚ ਤੁਸੀਂ ਨੰਬਰ 1 ਤੇ ਜਾ ਰਹੇ ਹੋ, ਜਿਹੜੀ ਤੁਹਾਡੀ ਟੀਮ ਆ। ਜੀ ਰਾਣਾ ਸਾਹਿਬ ਹੁਣ ਨੰਬਰ 1 ਤੇ ਤੇ ਉਹ ਇਸ ਵਾਸਤੇ ਨਾ ਮਤਲਬ ਰਾਣਾ ਸਾਹਿਬ ਦੀ ਜਿਹੜੀ ਟੀਮ ਹੈ ਨਾ ਮਤਲਬ ਨੰਬਰ 1 ਤੇ ਮੈਂ ਨਾ ਇਹਨੂੰ ਕੈਟਾਗਰੀ ਵਾਈਜ਼ ਕਹਿ ਰਿਹਾ। ਆਨੇ ਜੀ ਤੇ ਸਾਡੇ ਅੱਲਾਹ ਕਾਫੀ ਦੋਸਤ ਜੀ ਹਾਂ ਰੱਬ ਤੁਹਾਨੂੰ ਹੋਰ ਜਿਹੜਾ ਬਹੁਤ ਮੁਹੱਬਤ ਤਰੱਕੀ ਦੇਵੇ। ਕਰਦੇ ਆ ਜੀ। ਤੇ ਆਪਾਂ ਮਤਲਬ ਨਾ ਤੁਹਾਡਾ ਫਿਰ ਮੈਂ ਸ਼ੁਕਰੀਆ ਅਦਾ ਕਰਦਾ। ਬੜੇ ਅਰਸੇ ਤੋਂ ਇੱਕ ਤਾਂਗ ਸੀ ਕਿ ਯਾਰ ਨਾ ਦੋਸਤ ਸਾਹਿਬਾਨ ਨਾ ਇੱਕ ਪਲੇਟਫਾਰਮ ਦੀ ਮੈਂ ਕਹਿੰਦਾ ਹੁੰਦਾ ਸੀ ਯਾਰ ਨਾ ਇਹ ਕੰਮ ਨਾ ਯਾਨੀ ਕਿ ਇਕੱਠੇ ਹੋ ਕੇ ਕਰਨਾ। ਕੋਈ ਮੈਂ ਕਹਿੰਦਾ ਸੀ ਕੋਈ ਵੀ ਯਾਨੀ ਕਿ ਆਈਟੀ ਦਾ ਕੰਮ ਆ ਸੌਫਟਵੇਅਰ ਯਾਰ ਇਕੱਠੇ ਹੋ ਕੇ ਕਰਨਾ ਚਾਹੀਦਾ। ਲੇਕਿਨ ਉਸ ਸ਼ਕਲ ਹੀ ਤਾਂ ਨਹੀਂ ਯਾਨੀ ਕਿ ਮੇਰਾ ਤਾਂ ਇਹ ਸੀ ਵੀ ਕੋਈ ਸੌਫਟਵੇਅਰ ਹਾਊਸ ਟਾਈਪ ਦਾ ਪਿੰਡ 'ਚ ਜਿਹੜਾ ਵਾ ਨਾ ਨਹੀਂ ਅੱਲਾ ਕਰੇਗਾ ਜੀ ਤੇ ਉਹ ਵੀ ਅੱਲਾ ਕਰੇਗਾ। ਲੇਕਿਨ ਇਹ ਹੈ ਕਿ ਹੁਣ ਅੰਜਮ ਦੇ ਯਾਨੀ ਕਿ ਰਾਏ ਨਾਲ ਕਮ ਸੇ ਕਮ ਇੱਕ ਪਲੇਟਫਾਰਮ ਬਣ ਗਿਆ ਜਿੱਥੇ ਕਿ ਸਾਰੇ ਦੋਸਤ ਜਿਹੜਾ ਵਾ ਨਾ ਬਿਲਕੁਲ। ਇਕੱਠੇ ਹੁੰਦੇ ਆ, ਡਿਸਕਸ ਕਰਦੇ ਆ ਚੀਜ਼ਾਂ ਅੱਗੇ ਤੋਂ ਅੱਗੇ ਯਾਨੀ ਕਿ ਜਿਹੜੀਆਂ ਵਾ ਨਾ ਟੁੱਟਦੀਆਂ। ਜੀ ਇਹ ਰਾਣਾ ਸਾਹਿਬ ਦੀ ਮੁਹੱਬਤਾਂ ਤੇ ਸ਼ਫਕਤ ਇਹ ਸਾਨੂੰ ਜਨਾਬ ਜੀ ਇਸ ਗੱਲ ਦੇ ਉੱਤੇ ਜਿੱਦਾਂ ਕਿ ਇਹਨਾਂ ਨੇ ਤੁਹਾਨੂੰ ਵੀ ਇਹ ਗੱਲ ਕੀਤੀ ਆ ਵੀ ਇਹ ਡਿਸਾਰਟ ਨਹੀਂ ਹੋਣਾ, ਬਿਲਕੁਲ ਤੁਸੀਂ ਲੱਗੇ ਰਹਿਣਾ ਹੈ ਜੀ। ਇਨਸ਼ਾਅੱਲਾ ਤਾਲਾ ਕਾਮਯਾਬੀ ਮੁਕੱਦਰ ਜ਼ਰੂਰ ਬਣੂਗੀ। ਆ ਜਿਹੜਾ ਗੁਰਦੁਆਰਾ ਉਹ ਮੈਂ ਅੱਜ ਵੀਡੀਓ ਮੇਰੀ ਪਈ ਨਾ ਹਾਂਜੀ ਹਾਂਜੀ ਉਹ ਮੈਂ ਆਪਣੇ ਦੇਖਣ ਵਾਲਿਆਂ ਨੂੰ ਦੱਸੀ ਜਾਵਾਂ ਵੀ ਉਹ ਉੱਥੇ ਅੱਜ ਤੱਕ ਗੁਰਦੁਆਰੇ 'ਚ ਕੋਈ ਗਿਆ ਹੀ ਕੋਈ ਨਹੀਂ। ਮੈਂ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਦੇ ਉਹ ਘਰ 'ਚ ਉਹ ਕਿਹੜੀ ਜਗ੍ਹਾ ਜੀ ਗੁਰਦੁਆਰਾ? ਚੀਚਾ ਵਤਨੀ ਆ। ਉਹ ਗੁਰਦੁਆਰੇ 'ਚ ਮੈਨੂੰ ਉਹ ਨਕਸ਼ੇ 'ਚ ਵੀ ਹੈ ਨਹੀਂ, ਗੂਗਲ ਮੈਪ ਤੇ ਵੀ ਹੈ ਨਹੀਂ। ਅੱਛਾ ਔਰ ਉਹ ਸਹੀ ਹਾਲਤ 'ਚ ਖੜਾ। ਮੈਂ ਉਹਦੇ ਅੰਦਰ ਜਿਹੜਾ ਉਹ ਕਲਰ ਪ੍ਰਿੰਟਿੰਗ ਇਹ ਉਹ ਨਾ ਮੇਰੀ ਵੀਡੀਓ 'ਚ ਹੈਗਾ, ਤੁਸੀਂ ਉਹ ਦੱਸਿਓ ਆਪਣੇ ਸਾਥੀਆਂ ਨੂੰ। ਨਹੀਂ ਨਹੀਂ ਅਸੀਂ ਤੁਸੀਂ ਸੁਣ ਰਹੇ ਆ ਸਾਡੀ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਆ ਆਪ ਤੇ ਅਸੀਂ ਵੀ ਅਸੀਂ ਤਾਂ ਪਹਿਲਾਂ ਆਪਣੇ ਵੀਰਾਂ ਨੂੰ ਇਹ ਕਿਹਾ ਹੈਗਾ ਕਿ ਜ਼ਹੀਰ ਅਬਾਸ ਆਫੀਸ਼ੀਅਲ ਜਿਹੜਾ ਨਾ ਜੀ ਜ਼ਰੂਰ ਜਾ ਕੇ ਉਹ ਕਰਿਓ। ਇਹ ਬੜੀ ਮਿਹਨਤ ਕਰ ਰਹੇ ਆ ਤੇ ਇਸ ਗੱਲ ਦੀ ਹੋਣੀ ਚਾਹੀਦੀ ਹੈ। ਕਿਸੇ ਸਬਸਕ੍ਰਾਈਬ ਕਰਨ ਦੇ ਵਿੱਚ ਕਿਸੇ ਦਾ ਕੋਈ ਖਰਚਾ ਨਹੀਂ ਹੁੰਦਾ। ਬਿਲਕੁਲ। ਤੇ ਬਾਕੀ ਇਹ ਹੈ ਕਿ ਅਗਰ ਤੁਹਾਨੂੰ ਚੰਗਾ ਲੱਗੇ ਕਿ ਯਾਰ ਇੱਕ ਬੰਦਾ ਚੰਗਾ ਕਰ ਰਿਹਾ ਉਹਨੂੰ ਫਿਰ ਉਹਨੂੰ ਦਾਦ ਉਹਦੀ ਸ਼ੇਅਰ ਕਰੋ। ਹਾਂ ਉਹਨੂੰ ਸ਼ੇਅਰ ਵੀ ਕਰੋ, ਉਹਦੀ ਦਾਦ ਵੀ ਬਣਦੀ ਆ। ਬਾਕੀ ਜੀ ਲਵ ਯੂ ਹੋ ਗਿਆ ਸਾਰੇ ਵੀਰਾਂ ਨਾਲ। ਇਹ ਆਖਰ ਦੇ ਉੱਤੇ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ, ਮੈਂ ਰਾਣਾ ਖਾਲਦ ਮਕਬੂਲ ਤੇ ਜਨਾਬ ਜ਼ਹੀਰ ਅਬਾਸ ਸਾਹਿਬ ਨੂੰ ਜੀ ਇਜਾਜ਼ਤ ਦਿਓ। ਜਿੱਥੇ ਕਿੱਥੇ ਵੀ ਕੋਈ ਪੰਜਾਬੀ ਬੈਠਾ ਅਸੀਂ ਜਨਾਬ ਜੀ ਉਹ ਅਸੀਂ ਉਹਨੂੰ ਕਹਿੰਦੇ ਆ ਜ਼ਿੰਦਾਬਾਦ ਤੇ ਪਾਕਿਸਤਾਨ ਜ਼ਿੰਦਾਬਾਦ। ਰੱਬ ਰੱਖੇ।